ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੋਂ ਖਬਰਾਂ ਦਾ ਕਰਦੇ ਹਾਂ। ਸਭ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਪਾਕ ਰਵਾਨਾ ਹੋ ਗਏ ਨੇ ਪਾਕਿਸਤਾਨ ਲਈ। ਬਿਲਕੁਲ ਇਹ ਇੱਕ ਕਹਿ ਲਓ ਕਿ ਵੱਡੀ ਖਬਰ ਹੈ। ਇੰਟਰਨੈਸ਼ਨਲ ਖਬਰ ਦੇ ਨਾਲ ਜੇ ਸ਼ੁਰੂਆਤ ਕਰੀਏ ਗੁਰਪ੍ਰੀਤ, ਤਾਂ ਖਬਰਾਂ ਇਹ ਆ ਰਹੀਆਂ ਨੇ ਕਿ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਇਸਲਾਮਾਬਾਦ ਦੇ ਦੌਰੇ ਤੇ ਰਵਾਨਾ ਹੋ ਗਏ ਨੇ। ਉਹ ਉੱਥੇ ਪਹੁੰਚ ਕੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਗੱਲ ਕਰਨਗੇ ਤੇ ਨਾਲ ਅਪਡੇਟ ਇਹ ਕੀਤਾ ਜਾ ਰਿਹਾ ਹੈ ਕਿ ਇਸ ਬੈਠਕ ਦੇ ਵਿੱਚ ਅਮਰੀਕਾ ਅਤੇ ਈਰਾਨ ਦੇ ਵਿੱਚ ਜਿਹੜੀ ਸੰਭਾਵਨਾ ਰੱਖਦੀ ਹੈ ਗੱਲਬਾਤ, ਉਹਦੀ ਤਿਆਰੀ ਜਿਹੜੀ ਹੈ ਉਹ ਸ਼ਾਇਦ ਕੀਤੀ ਜਾਏਗੀ। ਮਤਲਬ ਕਿ ਇਸ ਬੈਠਕ ਦੇ ਵਿੱਚ ਅਮਰੀਕਾ ਨਹੀਂ ਬੈਠੇਗਾ, ਕਹਿਣ ਦਾ ਮਤਲਬ ਫਿਲਹਾਲ, ਪਰ ਅਮਰੀਕਾ ਦੇ ਨਾਲ ਬਹਿਣ ਵਾਸਤੇ ਰਸਤਾ ਪੱਧਰਾ ਕੀਤਾ ਜਾਊਗਾ। ਦੇਖੋ ਗੁਰਪ੍ਰੀਤ, ਗੱਲਾਂ ਘੁਮਾ ਫਿਰਾ ਕੇ ਤੇ ਐਵੇਂ ਜਲੇਬੀ ਬਣਾ ਕੇ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਕੁੱਲ ਮਿਲਾ ਕੇ ਜੇ ਆਪਾਂ ਵੇਖੀਏ ਤੇ ਇਸ ਵੇਲੇ ਈਰਾਨੀ ਮੀਡੀਆ ਜਿਹੜਾ ਇਰਨਾ ਹੈ ਉਹਦੇ ਅਨੁਸਾਰ ਪਾਕਿਸਤਾਨ ਦੇ ਬਾਅਦ ਅਰਾਕਚੀ ਓਮਾਨ ਦੀ ਰਾਜਧਾਨੀ ਮਸਕਟ ਤੇ ਫਿਰ ਰੂਸ ਜਾਣਗੇ। ਫਿਲਹਾਲ ਇਸ ਮਾਮਲੇ ਤੇ ਅਮਰੀਕਾ ਅਤੇ ਈਰਾਨ ਦੋਨਾਂ ਦੇ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਹੈ। ਠੀਕ ਹੈ ਜੀ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਲੱਭੋ ਲਬਾਬ ਕਹਾਣੀ ਦਾ ਇਹ ਹੈ ਕਿ ਅੰਦਾਜ਼ਾ ਲੱਗ ਸਕਦਾ ਹੈ ਕਿ ਹੁਣ ਗੱਲਬਾਤ ਜਿਹੜੀ ਆ ਉਹ ਫੈਸਲਾਕੁਨ ਦੌਰ ਦੇ ਵਿੱਚ ਜਾ ਸਕਦੀ। ਉਹਦਾ ਵੱਡਾ ਕਾਰਨ ਇਹ ਹੈ ਕਿ ਮੇਰੇ ਖਿਆਲ ਦੇ ਨਾਲ ਕੁਝ ਦਿਨ ਬਕਾਇਆ ਨੇ, ਜਦੋਂ ਤੱਕ ਕਹਿ ਲਓ ਕਿ ਡੋਨਲਡ ਟਰੰਪ ਲਈ ਉਹ ਮਿਆਦ ਖਤਮ ਹੋ ਜਾਏਗੀ ਜਿਹਦੇ ਵਿੱਚ ਉਹਨਾਂ ਨੂੰ ਸੰਸਦ ਤੋਂ ਪ੍ਰਵਾਨਗੀ ਦੀ ਛੋਟ ਆ। ਤਾਂ ਫਿਲਹਾਲ ਜੇ ਆਪਾਂ ਵੇਖੀਏ ਤਾਂ ਡੋਨਲਡ ਟਰੰਪ ਦਾ ਮਾਮਲਾ ਜਿਹੜਾ 53-47 ਤੇ ਫਸਿਆ ਹੋਇਆ, ਇਹ ਅਮਰੀਕਾ ਦੀ ਰਾਜਨੀਤੀ ਨੂੰ ਜਿਹੜੇ ਲੋਕ ਕਵਰ ਕਰਦੇ ਨੇ, ਆਪਣੀ ਟੀਮ ਦੇ ਮੈਂਬਰ ਖਾਸ ਤੌਰ ਤੇ, ਉਹਨਾਂ ਨੂੰ ਪਤਾ ਹੈ, ਜਾਂ ਅਮਰੀਕਨ ਲੋਕ ਜਿਹੜੇ ਰਾਜਨੀਤੀ 'ਚ ਦਿਲਚਸਪੀ ਰੱਖਦੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਸਿਸਟਮ ਇਸ ਤਰ੍ਹਾਂ ਦਾ ਹੈ। ਤਾਂ ਮਤਲਬ ਕਿ ਉਹ ਜੰਗ ਦੀ ਪ੍ਰਵਾਨਗੀ ਜਿਹੜੀ ਹੈ ਉਹ ਸੰਸਦ ਤੋਂ ਲੈਣੀ ਆ, ਜਿਹਦੇ ਵਿੱਚ ਇਹਨਾਂ ਦੇ ਆਪਣੇ ਵੀ 10 ਮੈਂਬਰ ਜਿਹੜੇ ਆ ਉਹ ਅਪੋਜ਼ ਕਰ ਰਹੇ ਨੇ। ਤਾਂ ਕਹਾਣੀ ਸਾਫ਼ ਹੈ ਕਿ ਡੋਨਲਡ ਟਰੰਪ ਇੱਕ ਭਾਰੀ ਦਬਾਅ ਹੇਠ ਨੇ ਇਸ ਵੇਲੇ, ਯਾਨੀ ਜੋ ਅੰਦਰੂਨੀ ਹਾਲਾਤ ਨੇ ਤੇ ਜੋ ਬਾਹਰੀ ਹਾਲਾਤ ਨੇ। ਕਿਉਂਕਿ ਹੁਣ ਮਾਮਲਾ ਵਿਗੜਦਾ ਪਿਆ ਹੈ ਗੁਰਪ੍ਰੀਤ। ਮਾਮਲਾ ਇਉਂ ਵਿਗੜਦਾ ਪਿਆ ਹੈ ਕਿ ਜੇ ਤੁਸੀਂ ਵੇਖੋਗੇ ਤਾਂ ਹਾਰਮੋਜ਼ ਆਲਮੋਸਟ ਬਲੌਕ ਹੈ। ਹਾਰਮੋਜ਼ ਉਦੋਂ ਤੱਕ ਨਹੀਂ ਖੁੱਲ ਸਕਦਾ ਜਦੋਂ ਤੱਕ ਦੋਵੇਂ ਮੁਲਕ ਈਰਾਨ ਔਰ ਅਮਰੀਕਾ ਦੋਨੇ ਹੀ ਆਪਣੀ ਬਲੌਕੇਡ ਨਹੀਂ ਚੁੱਕਦੇ। ਸੈਕਿੰਡ ਥਿੰਗ ਕਿ ਉਧਰ ਹੂਤੀ ਜਿਹੜੇ ਆ ਉਹ ਲਾਲ ਸਾਗਰ ਨੂੰ ਬੰਦ ਕਰਨ ਲਈ ਲਗਾਤਾਰ ਬੈਠਕਾਂ ਮਾਰ ਰਹੇ। ਔਰ ਇੰਟਰਸਟਿੰਗ ਗੱਲ, ਕਿ ਜਿਹੜੀ ਬੜੀ ਵਿਲੱਖਣ ਗੱਲ ਹੈ ਕਿ ਸੋਮਾਲੀਆ ਵੀ ਇਸ ਗੇਮ ਦੇ ਵਿੱਚ ਆ ਚੁੱਕਾ ਹੈ, ਕਿਉਂਕਿ ਉਧਰਲੀ ਸਾਈਡ ਤੋਂ ਉਸਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਨਾਲ ਜੁੜਿਆ ਕੋਈ ਵੀ ਜਹਾਜ਼ ਨਹੀਂ ਟੱਪਣ ਦੇਵਾਂਗੇ। ਤਾਂ ਤੁਸੀਂ ਸੋਚ ਕੇ ਦੇਖੋ। ਵੈਸੇ ਮੈਂ ਤੁਹਾਨੂੰ ਇਹ ਵੀ ਇੱਕ ਨਵੀਂ ਜਾਣਕਾਰੀ ਦੇ ਦਿਆਂ ਕਿ ਜੇ UN ਦੇ ਮਨੁੱਖੀ ਅਧਿਕਾਰ ਵਾਲੇ ਆਪਾਂ ਸੰਗਠਨ ਦੀ ਗੱਲ ਕਰੀਏ ਤਾਂ ਉੱਥੇ ਜੋ ਗਾਜ਼ਾ ਦੇ ਵਿੱਚ ਨਰਸੰਹਾਰ ਹੋਇਆ, ਨਸਲਕੁਸ਼ੀ ਹੋਈ ਆ, ਉਹਦੇ ਵਿੱਚ ਭਾਰਤ ਦਾ ਵੀ ਜ਼ਿਕਰ ਆ ਰਿਹਾ ਹੈ। ਤਾਂ ਸੋਮਾਲੀਆ ਜਦੋਂ ਟੁੱਟਿਆ ਸੀਗਾ, ਕਿਤੇ ਨਾ ਕਿਤੇ ਉਸ ਟੁੱਟ ਭੱਜ ਦੀ ਅੱਜ ਵੀ ਉਹਨਾਂ ਨੂੰ ਪੀੜ ਹੈ ਤੇ ਇਹਦੀ ਵਜ੍ਹਾ ਕਰਕੇ ਇਹ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ। ਤਾਂ ਯਾਨੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਦੁਨੀਆ ਤੇ ਇੱਕ ਦਬਾਅ ਬਣ ਰਿਹਾ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੱਲ ਕਰੇ, ਅਦਰਵਾਈਜ਼ ਦੁਨੀਆਦਾਰੀ ਦੀ ਜਿਹੜੀ ਰਫ਼ਤਾਰ ਹੈ, ਦੁਨੀਆਦਾਰੀ ਦੀ ਜਿਹੜੀ ਕਹਿ ਲਓ ਕਿ ਜੇਬ ਆ, ਉਹ ਡਗਮਗਾ ਜਾਏਗੀ। ਤਾਂ ਫਿਲਹਾਲ ਇੱਕ ਚੰਗਾ ਸੰਕੇਤ ਹੈ ਕਿ ਬੈਠਕ ਸ਼ੁਰੂ ਹੋਏਗੀ, ਗੱਲਬਾਤ ਸ਼ੁਰੂ ਹੋਏਗੀ। ਉਸ ਤੋਂ ਬਾਅਦ ਅਰਾਕਚੀ ਓਮਾਨ ਜਾਣਗੇ। ਓਮਾਨ ਕਿਉਂਕਿ ਇਹਨਾਂ ਦਾ ਬਹੁਤ ਕਰੀਬੀ ਮਿੱਤਰ ਹੈ ਤੇ ਉਸ ਤੋਂ ਬਾਅਦ ਰਸ਼ੀਆ ਇੱਕ ਹੋਰ ਕਰੀਬੀ ਮਿੱਤਰ ਹੈ। ਤਾਂ ਯਾਨੀ ਇਹਦਾ ਮਤਲਬ ਤਾਂ ਇਹੋ ਆ, ਜੇ ਆਪਾਂ ਇਰਨਾ ਦੀ ਰਿਪੋਰਟ ਦੀ ਮੰਨੀਏ ਤਾਂ ਮੈਨੂੰ ਲੱਗਦਾ ਕਿ ਪੂਰਾ ਇੱਕ ਗੱਲਬਾਤ ਦਾ ਰੂਟ ਮੈਪ ਤਿਆਰ ਹੋ ਗਿਆ ਹੈ
ਤਾਂ ਹੌਲੀ ਹੌਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਲੱਗਦਾ ਕਿ ਗੱਲ ਤਣ ਪੱਤਣ ਲੱਗ ਜੂਗੀ। ਵੈਸੇ ਵੀ ਪਹਿਲੇ ਫੇਜ਼ ਦੇ ਵਿੱਚ ਜਾਂ ਯਕਦਮ ਸਾਰੀਆਂ ਗੱਲਾਂ, ਸਾਰੀਆਂ ਸ਼ਰਤਾਂ ਮੰਨਣੀਆਂ ਮਨਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਗੁਰਪ੍ਰੀਤ। ਪਰ ਹੁਣ ਸਥਿਤੀਆਂ ਜਿਹੜੀਆਂ ਨੇ ਉਹ ਤੇਜ਼ੀ ਦੇ ਨਾਲ ਦਬਾਅ ਵਾਲੀਆਂ ਬਣ ਰਹੀਆਂ, ਸੋ ਲਿਹਾਜ਼ਾ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਗੱਲ ਬਣ ਜਾਵੇ। ਜੀ, ਉਧਰ ਗੱਲ ਬਣੂਗੀ ਜਾਂ ਨਹੀਂ ਬਣੂਗੀ ਇਹ ਤਾਂ ਚਲੋ ਥੋੜੇ ਸਮੇਂ 'ਚ ਸਪਸ਼ਟ ਹੋ ਜਾਊਗਾ। ਪਰ ਹੁਣ ਗੱਲ ਪੰਜਾਬ ਦੀ ਕਰਦੇ ਹਾਂ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਸੰਨ ਲਾ ਦਿੱਤੀ ਹੈ ਭਾਜਪਾ ਨੇ, ਤੇ ਵੱਡੀ ਭੰਨ ਤੋੜ ਹੈ। ਇਸ ਨੂੰ ਸਮਝਾਇਓ ਜ਼ਰਾ। 2027 ਦੇ ਸੰਦਰਭ 'ਚ ਜੇ ਇਹ ਗੱਲ ਦੇਖੀਏ, ਜਿਹੜੀ ਅੱਜ ਭੰਨ ਤੋੜ ਹੋਈ ਹੈ ਤਾਂ ਕਿੰਨੀ ਕੁ ਵੱਡੀ ਉਹ ਸਾਬਿਤ ਹੋਊਗੀ, ਤੇ ਇਹ ਜਿਹੜੀਆਂ ਗੱਲਾਂ ਦੋਨੋਂ ਧਿਰਾਂ ਤੋਂ ਆਈਆਂ ਨੇ ਉਹਨਾਂ ਨੂੰ ਕਿਵੇਂ ਦੇਖਿਆ ਜਾਵੇ? ਜਿਹੜੇ ਪਹਿਲਾਂ ਯਾਰ ਹੁੰਦੇ ਸੀ ਉਹ ਹੁਣ ਗਦਾਰ ਹੋ ਗਏ। ਤੋ ਮਿੱਤਰਾ ਗਦਾਰ ਹੋ ਗਿਆ। ਮੈਂ ਤੇ ਤੁਹਾਨੂੰ ਕਿੰਨੀ ਸਮੇਂ ਦਾ ਹੀ ਸਮਝਾਉਂਦਾ ਪਿਆ ਸੀਗਾ ਨਾ ਕਿ ਕੀ ਹੋਏਗਾ। ਮੈਂ ਤੇ ਤੁਹਾਨੂੰ ਦੱਸਦਾ ਸੀਗਾ ਕਿ ਕੀ ਹੋਏਗਾ ਪੰਜਾਬ ਦੇ ਵਿੱਚ। 2026 ਚੜ੍ਹਨ ਦਿਓ ਤੇ ਫਿਰ ਵੇਖਿਓ ਪਚੱਕਾ, ਤੇ ਤੁਸੀਂ ਵੇਖ ਲਓ ਕਿ ਮਾਘੀ ਤੋਂ ਬਾਅਦ ਕਿਵੇਂ ਸਥਿਤੀਆਂ ਜਿਹੜੀਆਂ ਨੇ ਉਹ ਬਦਲ ਰਹੀਆਂ ਨੇ ਪੈਰੋ ਪੈਰ। ਯਾਨੀ ਭਾਜਪਾ ਇੱਥੇ ਇੰਨਾ ਰਹਿਤਾ ਖਿਲਾਰ ਦੇਵੇਗੀ, ਇਸ ਸਿਆਸਤ ਦੇ ਵਿੱਚ ਇੰਨੀ ਦੁਵਿਧਾ ਪੈਦਾ ਕਰ ਦੇਗੀ, ਇੰਨਾ ਦਵੰਦ ਪੈਦਾ ਕਰ ਦੇਗੀ, ਇੰਨਾ ਡਿਵਾਈਡ ਪੈਦਾ ਕਰ ਦੇਗੀ, ਇੰਨੀ ਵੋਟ ਜਿਹੜੀ ਹੈ ਨਾ ਉਹ ਕਨਫਿਊਜ਼ ਕਰ ਦੇਗੀ ਕਿ ਤੁਸੀਂ ਦੇਖਣਾ ਆਪਾਂ ਨੂੰ ਖੁਦ ਨੂੰ ਪਤਾ ਨਹੀਂ ਲੱਗੇਗਾ। ਤੁਹਾਨੂੰ ਪਤਾ ਲੱਗ ਰਿਹਾ ਖਬਰਾਂ ਕਰਦੇ ਆ, ਐਨਾਲਾਈਜ਼ ਕਰਦੇ ਆ ਚੀਜ਼ਾਂ ਨੂੰ ਕਿ ਇਹ ਚੱਲ ਕੀ ਰਿਹਾ। ਜਦ ਕਿ ਰਾਘਵ ਚੱਡਾ ਬਾਰੇ ਪਹਿਲਾਂ ਹੀ ਅੰਦਾਜ਼ਾ ਲੱਗ ਗਿਆ ਸੀਗਾ ਕਿ ਰਾਘਵ ਚੱਡਾ ਜਿਹੜਾ ਹੈ ਉਹ ਹੱਥਾਂ ਤੇ ਚੜ ਚੁੱਕਾ, ਕਿਉਂਕਿ ਕਮਜ਼ੋਰੀਆਂ ਹੁੰਦੀਆਂ ਨੇ ਸਿਆਸਤਦਾਨਾਂ ਦੀਆਂ। ਤਾਂ ਸਿਆਸਤਦਾਨਾਂ ਦੀਆਂ ਕਮਜ਼ੋਰੀਆਂ ਜਦੋਂ ਕਹਿ ਲਓ ਕਿ ਕਿਸੇ ਤਾਕਤਵਰ ਦੇ ਹੱਥ 'ਚ ਆ ਗਈਆਂ, ਸਮਝੋ ਗਿਆ। ਤਾਂ ਫਿਲਹਾਲ ਜਿਹੜੀ ਅੱਜ ਭੰਨ ਤੋੜ ਹੋਈ ਹੈ ਇਹ ਤੇ ਇੱਕ ਇਤਿਹਾਸਕ ਵੀ ਆ ਪੰਜਾਬ ਦੇ ਵਿੱਚ। ਮੈਂ ਅੱਜ ਤੋਂ ਪਹਿਲਾਂ ਕੋਈ ਹੁਣ ਤੱਕ ਦਾ ਪੋਲਿਟੀ ਦਾ ਜਿੰਨਾ ਕੁ ਮੈਨੂੰ ਇਤਿਹਾਸ ਪਤਾ ਹੈ, ਖਾਸ ਤੌਰ ਤੇ 90 ਤੋਂ ਜਦੋਂ ਅਸੀਂ ਸੰਭਲੇ ਤੇ ਅਖਬਾਰ ਪੜ੍ਹਦੇ ਹਾਂ, ਰਾਜਨੀਤੀ ਨੂੰ ਦੇਖਦੇ ਹਾਂ, ਮੈਂ ਤਾਂ ਕਦੇ ਏਦਾਂ ਨਹੀਂ ਦੇਖਿਆ ਕਿ ਇੱਕ ਪਾਰਟੀ ਦੇ ਬਈ 10 ਟੋਟਲ MP ਹੋਣ ਤੇ ਉਹਦੇ ਚੋਂ 7 ਇੱਕੋ ਦਿਨ ਹੀ ਟੁੱਟ ਕੇ ਤੇ ਚਲੇ ਜਾਣ। ਕਮਾਲ ਦੀ ਗੱਲ ਆ, ਕਿਤੇ ਬਈ ਕਮਾਲ ਹੀ ਹੋ ਗਿਆ। ਤੇ ਅਸ਼ੋਕ ਮਿੱਤਲ ਤੇ ਜਿੱਦਣ ਛਾਪਾ ਪਿਆ ਸੀ, ਮੈਂ ਤੁਹਾਨੂੰ ਕੀ ਕਿਹਾ ਸੀਗਾ, ਮੈਂ ਕਿਹਾ ਹੋ ਸਕਦਾ ਕਿ ਮਿੱਤਲ ਸਾਹਿਬ ਬਹਿ ਕੇ ਨਿਕਲ ਜਾਣ ਭਰਿਆ ਮੇਲਾ ਛੱਡ ਕੇ। ਆਹ ਜਾਂਦੇ ਆ ਜੀ। ਇਹਨਾਂ ਨੇ ਡਿਪਟੀ ਲੀਡਰ ਬਣਾਏ ਸਨ ਕਿ ਰਾਘਵ ਚੱਡਾ ਅਸੀਂ ਲਾ ਦਿੱਤਾ ਹੈ ਜੀ, ਡਿਪਟੀ ਲੀਡਰ ਹੋਣਗੇ ਸਾਡੇ ਅਸ਼ੋਕ ਮਿੱਤਲ। ਲਓ ਜੀ, ਡਿਪਟੀ ਲੀਡਰ ਵਾਲੀ ਕਲਗੀ ਲੱਗੀ ਲਗਾਈ ਅਗਲੇ ਲੈ ਗਏ ਨੇ। ਹੁਣ ਹੁੰਦਾ ਕੀ ਹੈ ਕਿ ਦੁਪਹਿਰੇ ਅੱਜ ਬਲਤੇਜ ਪੰਨੂ ਆਉਂਦੇ ਨੇ, ਉਹੀ ਸਿਆਸੀ ਕੁਰਲਾਪ, ਹਾਏ ਰਾਘਵ ਚੱਡਾ ਨੂੰ ਟੂਲ ਬਣਾ ਲਿਆ, ਹਾਏ ਸਾਡੀ ਪਾਰਟੀ ਤੋੜ ਦੇਣਗੇ, ਹਾਏ ਏਦਾਂ ਕਰ ਰਹੇ ਨੇ, ਹਾਏ ਓਦਾਂ ਕਰ ਰਹੇ ਨੇ। ਇਹ ਮੈਂ ਕਿਉਂ ਹਾਏ ਹਾਏ ਕਰ ਰਿਹਾ ਅੱਗੇ ਜਾ ਕੇ ਦੱਸਦਾ। ਅੱਛਾ, ਉਹ ਤੋਂ ਤੁਰੰਤ ਬਾਅਦ ਰਾਘਵ ਚੱਡਾ ਸਾਹਮਣੇ ਆਉਂਦੇ ਆ। ਰਾਘਵ ਚੱਡਾ ਨੇ ਮਤਲਬ ਕਿ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਕਿ ਰਾਜ ਸਭਾ ਦੇ ਜਿਹੜੇ ਸੰਸਦ ਮੈਂਬਰ ਆ, ਸੰਦੀਪ ਪਾਠਕ, ਅਸ਼ੋਕ ਮਿੱਤਲ ਤੋਂ ਇਲਾਵਾ ਹਰਭਜਨ ਸਿੰਘ, ਵਿਕਰਮਜੀਤ ਸਾਹਨੀ, ਸਵਾਤੀ ਮਾਲੀਵਾਲ ਤੇ ਆਲਰੇਡੀ ਤੁਹਾਨੂੰ ਪਤਾ ਹੀ ਆ ਉਹ ਤੇ ਇਹਨਾਂ ਦੇ ਕਹਿ ਲਓ ਕਿ ਪਾਲੇ ਚੋਂ ਜਾ ਚੁੱਕੇ ਸਨ। ਹੈਰਾਨਗੀ ਦੀ ਗੱਲ ਕਿ ਰਜੇਂਦਰ ਗੁਪਤਾ ਜਿਹੜੇ ਕਿ ਚੰਦ ਮਹੀਨੇ ਪਹਿਲਾਂ ਇਹਨਾਂ 'ਚ ਆਏ ਤੇ ਫਿਰ ਚਲਤੇ ਚਲਤੇ ਹੋ ਗਏ। ਤਾਂ ਮਤਲਬ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਮੌਜੂਦ ਵੀ ਸੀਗੇ। ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਹੈ ਤੇ ਜਲੰਧਰ ਦੇ ਵਿੱਚ ਤੁਹਾਨੂੰ ਪਤਾ 10 ਦਿਨ ਪਹਿਲਾਂ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਹੋਈ ਸੀ। ਸਵਾਤੀ ਮਾਲੀਵਾਲ ਨੇ ਪੋਸਟ ਕਰਕੇ ਕਿਹਾ ਕਿ ਮੈਂ ਈਟਾਨਗਰ ਦੇ ਵਿੱਚ ਆ, ਸ਼ਾਮ ਨੂੰ ਦਿੱਲੀ ਪਰਤ ਕੇ ਗੱਲ ਕਰਾਂਗੀ। ਮਤਲਬ ਕਿ ਲੱਗਦਾ ਨਹੀਂ ਹੈ ਕਿ ਇਹ ਖੇਡ ਜਿਹੜੀ ਆ ਉਹ ਸੂਤ ਆਊਗੀ। ਰਾਘਵ ਚੱਡਾ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਹੈ, ਉਹ ਕਹਿੰਦੇ ਕਿ ਜਿਸ ਆਮ ਆਦਮੀ ਪਾਰਟੀ ਨੂੰ ਮੈਂ ਖੂਨ ਪਸੀਨੇ ਦੇ ਨਾਲ ਸਿੰਜਿਆ ਤੇ ਆਪਣੀ ਜਵਾਨੀ ਦੇ 15 ਸਾਲ ਦਿੱਤੇ, ਉਹ ਹੁਣ ਆਪਣੇ ਸਿਧਾਂਤਾਂ, ਵੈਲਿਊਜ਼ ਤੇ ਨੈਤਿਕਤਾ ਤੋਂ ਭਟਕ ਚੁੱਕੀ ਹੈ। ਹੁਣ ਇਹ ਪਾਰਟੀ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਬਲਕਿ ਆਪਣੇ ਨਿੱਜੀ ਫਾਇਦਿਆਂ ਵਾਸਤੇ ਕੰਮ ਕਰ ਰਹੀ ਹੈ। ਇੱਧਰ ਰਾਘਵ ਚੱਡਾ ਨੇ ਕਿਹਾ ਕਿ ਸਾਡੇ ਤੇ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ। ਕਿਉਂਕਿ ਕਹਿੰਦੇ ਕਿ 2/3 ਸੰਸਦ ਮੈਂਬਰਾਂ ਨੇ ਫੈਸਲਾ ਲਿਆ ਜਿਹਦੇ ਵਿੱਚ ਉਹਨਾਂ ਨੇ ਨਾਮ ਗਿਣਾ ਦਿੱਤੇ ਆ। ਅੱਛਾ, ਕਮਾਲ ਇਹ ਵੇਖੋ ਕਿ ਜਿਹੜੇ ਨਾਮ ਗਿਣਾਏ ਨੇ ਮਤਲਬ ਉਹਨਾਂ ਦੇ ਵਿੱਚੋਂ ਤੇ ਜੇ ਆਪਾਂ ਵੇਖੀਏ ਸੰਜੇ ਸਿੰਘ, ਬਲਵੀਰ ਸੀਚੇਵਾਲ ਤੇ ਐਂਡੀ ਗੁਪਤਾ ਹੀ ਬਚ ਗਏ 10 ਦੇ ਵਿੱਚੋਂ, ਬਾਕੀ ਤੇ ਗਿਣ ਲੈ। ਪਰ ਇਹਨਾਂ ਦੇ ਵਿੱਚੋਂ ਹੁਣ ਤੱਕ ਕਿਸੇ ਨੇ ਮੈਨੂੰ ਲੱਗਦਾ ਖੰਡਨ ਨਹੀਂ ਕੀਤਾ ਕਿ ਅਸੀਂ ਨਹੀਂ ਜਾਵਾਂਗੇ ਭਾਜਪਾ 'ਚ। ਕਮਾਲ ਹੈ।
ਤੇ ਉਧਰੋਂ ਕੇਜਰੀਵਾਲ ਸਾਹਿਬ ਤੇ ਅੱਜ ਫੋਨ ਕਰ ਕਰਕੇ ਸ਼ਾਇਦ ਪੁੱਛਦੇ ਹੋਣੇ ਆ ਕਿ ਦੱਸੋ ਮੈਨੂੰ ਕੋਈ ਆਪਣੇ ਇੱਧਰ ਮੈਂਬਰ ਪਾਰਲੀਮੈਂਟ ਰਹਿ ਗਿਆ ਹੈ ਕਿ ਸਾਰੇ ਚਲੇ ਗਏ। ਵੀ ਮੈਂ ਇੱਕ ਦੋ ਦੇ ਨੰਬਰ ਰੱਖ ਲਵਾਂ ਕਿ ਸਾਰਿਆਂ ਦੇ ਵੀ ਇਕੱਠੇ ਡਿਲੀਟ ਕਰ ਦੇਵਾਂ, ਇਹੋ ਜਿਹੀ ਸੂਰਤ ਹਾਲ ਬਣੀ ਪਈ ਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਗੁਰਪ੍ਰੀਤ ਕਿ ਇਸ ਵੇਲੇ ਜਿਹੜੀ ਸੂਰਤ ਹਾਲ ਹੈ ਉਹ ਜੀ ਆਮ ਆਦਮੀ ਪਾਰਟੀ ਨਾਲ ਤੇ ਜਗੋ ਤੇਰਵੀਂ ਆ। ਬਿਲਕੁਲ ਤਾਂ ਗੱਲ ਇਹ ਆ ਕਿ ਮੈਂ ਤੁਹਾਨੂੰ ਕਈ ਵਾਰ ਇਸ ਪਾਰਟੀ ਬਾਰੇ ਦੱਸਿਆ ਕਿ ਇਹ ਪਾਰਟੀ ਪਾਣੀ ਦਾ ਬੁਲਬੁਲਾ ਸੀ। ਪਾਣੀ ਦੇ ਆ ਬੁਲਬੁਲਿਆ ਕੀ ਮੁਨਿਆਦਾਂ ਤੇਰੀਆਂ, ਸੁਣਿਆ ਨਾ ਤੁਸੀਂ ਚਮਕੀਲੇ ਦਾ ਗੀਤ? ਇਹ ਬਿਲਕੁਲ ਪਾਣੀ ਦਾ ਬੁਲਬੁਲਾ ਸੀਗਾ ਸਰ। ਇਹਦਾ ਕੋਈ ਮਤਲਬ ਕਿ ਆਈਡੀਓਲੋਜੀ ਦਾ ਕੋਈ ਢਰਾ ਨਹੀਂ ਹੈਗਾ, ਕੋਈ ਇਹਨਾਂ ਦੀ ਲੀਡਰਸ਼ਿਪ ਦੀ ਮਤਲਬ ਪਰਪੱਕਤਾ ਨਹੀਂ ਹੈਗੀ, ਕੋਈ ਇਹਨਾਂ ਦੇ ਵਿੱਚ ਜਥੇਬੰਦਕ ਲੋਕਤੰਤਰ ਨਹੀਂ ਹੈਗਾ। ਸਭ ਮਤਲਬ ਕਿ ਇਹ ਜੁਗਾੜ ਸੀ। ਇਹ ਪਾਰਟੀ ਅੰਦੋਲਨ ਚੋਂ ਨਿਕਲੀ, ਇਹ ਪਾਰਟੀ ਮੁੜ ਕੇ ਜੁਗਾੜੂ ਪਾਰਟੀ ਬਣ ਕੇ ਰਹਿ ਗਈ, ਜਿਸ ਦਾ ਇੱਕੋ ਇੱਕ ਮਕਸਦ ਹੈ ਕਿ ਇਮੋਸ਼ਨਲ ਲੋਕਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰ ਲੈਣਾ, ਫਿਰ ਉਹਨਾਂ ਇਮੋਸ਼ਨਸ ਨੂੰ ਵਾਰ-ਵਾਰ ਚੀਜ਼ਾਂ ਦੇ ਨਾਲ ਬਈ ਹੋਰ ਜ਼ਿਆਦਾ ਜੋੜੀ ਜਾਣਾ ਤੇ ਹਰ ਗੱਲ ਨੂੰ ਘੁਮਾਈ ਜਾਣਾ, ਹਰ ਗੱਲ ਦੇ ਵਿੱਚ ਗਫਲਤ ਪੈਦਾ ਕਰ ਦੇਣੀ, ਭੁਲੇਖਾ ਪੈਦਾ ਕਰ ਦੇਣਾ, ਹਰ ਮਾਮਲੇ ਦੇ ਵਿੱਚ ਯੂ ਟਰਨ ਲੈ ਲੈਣਾ, ਹਰ ਮਾਮਲੇ ਦੇ ਵਿੱਚ ਦੂਜਿਆਂ 'ਚ ਨੁਕਸ ਕੱਢਦੇ ਨੇ। ਯਾਨੀ ਇਹ ਪਾਰਟੀ ਇਹਨਾਂ ਖਾਸੀਅਤਾਂ ਤੇ ਅੱਗੇ ਵਧੀ ਆ, ਹੋਰ ਕੁਝ ਨਹੀਂ ਹੈ ਇਹਨਾਂ ਦੇ ਕੋਲ। ਤੇ ਆਪਦੀ ਆਈਡੀਓਲੋਜੀ ਮੈਨੂੰ ਦੱਸੋ ਕਿਹੜੀ ਆਈਡੀਓਲੋਜੀ ਇਹਨਾਂ ਦੀ? ਨਾ ਇਹ ਧਰਮ ਨਿਰਪੱਖ ਰਹਿ ਸਕੇ, ਨਾ ਇਹ RSS ਵਾਂਗੂ ਬਣ ਸਕੇ, ਨਾ ਇਹ ਕਹਿੰਦੇ ਸੀਗੇ ਕਿ ਅਸੀਂ ਡੇਰਿਆਂ ਤੇ ਜਾਣਾ, ਨਾ ਡੇਰਿਆਂ ਬਾਝੋਂ ਰਹਿ ਸਕੇ। ਇਹ ਤੇ ਕਹਿੰਦੇ ਸਨ ਅਸੀਂ ਬੰਗਲੇ ਨਹੀਂ ਲੈਣੇ। ਮਤਲਬ ਕਿ ਕੋਈ ਦੱਸ ਦਿਓ ਇਹਨਾਂ ਦਾ ਸਿਧਾਂਤ, ਇਹਨਾਂ ਦੀ ਆਈਡੀਓਲੋਜੀ ਕੋਈ ਹੈ? ਕਿਉਂਕਿ 60-70% ਪੰਜਾਬ ਦੀ ਇਕਾਈ ਤੇ ਇਹਨਾਂ ਦੀ ਆ ਜਿਹੜੀ ਉਹ ਦੂਜੀਆਂ ਪਾਰਟੀਆਂ ਤੋਂ ਟੁੱਟ ਕੇ ਬਣੀ ਹੈ। ਬਿਲਕੁਲ ਇਸ ਵਾਸਤੇ ਇਹ ਤੇ ਜਗਾੜ ਸੀਗਾ। ਕੋਈ ਇੱਧਰੋਂ ਕਾਰੋਬਾਰੀ ਇਕੱਠਾ ਕਰ ਲਿਆ, ਕੋਈ ਇੱਧਰੋਂ ਫੰਡ ਰੇਜ਼ਰ ਇਕੱਠਾ ਕਰ ਲਿਆ, ਕੋਈ ਉੱਧਰੋਂ ਕਰ ਲਿਆ, ਉਹ ਸਾਰੇ ਨਿਕਲ ਗਏ ਨੇ। ਹਿਸਾਬ ਲਾ ਲਓ ਸਾਰੇ ਨਿਕਲ ਗਏ ਨੇ। ਰਜਿੰਦਰ ਗੁਪਤਾ ਜਿਹੜੇ ਆ, ਜਿਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਇਹਨਾਂ ਨੇ ਬਣਾਇਆ ਸੀ, ਉਹ PCI ਸੰਭਾਲਦੇ ਰਹੇ ਨੇ, PCA ਲੰਬੇ ਸਮੇਂ ਤੋਂ। ਬਿਲਕੁਲ ਤੇ PCA ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ, ਕਿਹਦੇ ਤਹਿਤ ਆ? BCCI ਦੇ ਤਹਿਤ। BCCI ਕਿਹਦੇ ਤਹਿਤ ਆ? ਸ਼ਾਹ ਹੋਰਾਂ ਦੇ। ਤਾਂ ਫਿਰ ਰਜਿੰਦਰ ਗੁਪਤਾ ਕਿੱਥੇ ਜਾਣਗੇ? ਹਰਭਜਨ ਸਿੰਘ ਕਿੱਥੇ ਜਾਣਗੇ? ਬਿਲਕੁਲ ਵਿਕਰਮਜੀਤ ਸਾਹਨੀ ਹੋਰਾਂ ਦਾ ਕਾਰੋਬਾਰ ਹੈ ਦਿੱਲੀ 'ਚ, ਕਿੱਥੇ ਜਾਣਗੇ? ਪਾਠਕ ਦੀਆਂ ਕਮਜ਼ੋਰੀਆਂ, ਰਾਘਵ ਚੱਡਾ ਦੀਆਂ ਕਮਜ਼ੋਰੀਆਂ ਕਿੱਥੇ ਜਾਣਗੇ? ਤਾਂ ਮਤਲਬ ਇਹ ਸਾਫ਼ ਸੀ ਕਿ ਸਿਧਾਂਤਵਾਦੀ ਰਾਜਨੀਤੀ ਹੈ ਨਹੀਂ ਸੀ, ਬਸ ਜੁਗਾੜਵਾਦੀ ਰਾਜਨੀਤੀ ਸੀ। ਤੇ ਜੁਗਾੜ ਇਹਨਾਂ ਕੁ ਚਿਰ ਚੱਲਦੇ ਹੁੰਦੇ ਆ, ਚੱਲ ਗਏ। ਸੋ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਅੱਜ ਭਗਵੰਤ ਮਾਨ ਹੋਰਾਂ ਦਾ ਵੀ ਰੁਦਨ ਦੇਖਣ ਵਾਲਾ ਸੀਗਾ। ਉਹ ਕਹਿੰਦੇ ਕਿ ਇਹਨਾਂ ਨੇ ਪਾਰਟੀ ਨਾਲ ਗਦਾਰੀ ਕੀਤੀ ਆ, ਫਲਾਂ ਹੋਇਆ, ਲੋਕੀ ਇਹਨਾਂ ਨੂੰ ਸਬਕ ਸਿਖਾਉਣਗੇ। ਤੇ ਮੈਂ ਹੁਣੇ ਹੀ ਪਾ ਕੇ ਹਟਿਆ, ਮੈਂ ਕਿਹਾ ਸਰ ਯਾਦ ਕਰੋ ਵੇਲਾ ਜਦੋਂ ਤੁਸੀਂ ਬਸਪਾ ਦਾ ਉਮੀਦਵਾਰ ਆਪਦੀ ਪਾਰਟੀ 'ਚ ਰਲਾ ਲਿਆ ਸੀ। ਬਿਲਕੁਲ ਸੋਮਨ ਨੂੰ ਰਲਾਇਆ ਸੀ ਨਾ, ਆਪਾਂ ਗੱਲ ਵੀ ਕੀਤੀ ਸੀ ਬੀਤੇ ਦਿਨ। ਜੀ ਜੀ ਕਹਿਣ ਦਾ ਮਤਲਬ ਹੈ ਕਿ ਕਿਹੜੀਆਂ ਵਫਾਦਾਰੀਆਂ ਦੀਆਂ ਗੱਲਾਂ ਕਰਦੇ ਹੋ? ਹਰਮੀਤ ਸੰਧੂ ਕੌਣ ਸੀ ਜੀ ਜਿਹਨੂੰ ਜਿਮਨੀ ਚੋਣ ਲੜਾਈ ਤੁਸੀਂ? ਭਗਤ ਕੌਣ ਸੀ ਜਿਹਨੂੰ ਚੋਣ ਲੜਾਈ? ਅੰਗੁਰਾਲ ਕੌਣ ਸੀ ਜਿਹਨੂੰ ਚੋਣ ਲੜਾਈ? ਮਤਲਬ ਕਿ ਤੁਸੀਂ ਤਾਂ ਖੁਦ ਭਾਜਪਾ ਹੀ ਲਿਆਉਂਦੇ ਰਹੇ। ਤਾਂ ਗੱਲ ਇਹ ਆ ਕਿ ਗੁਰਪ੍ਰੀਤ, ਇਹ ਜਿਹੜੀ ਰਾਜਨੀਤੀ ਹੁੰਦੀ ਹੈ ਨਾ, ਰਾਜਨੀਤੀ ਜਿਹੜੀ ਆ ਉਹਦੇ ਵਿੱਚ ਵਫਾਦਾਰੀਆਂ ਕਿਰਾਏ ਦੇ ਬਿਸਤਰ ਵਰਗੀਆਂ ਹੁੰਦੀਆਂ, ਇਹਦੇ ਵਿੱਚ ਡੇਲੀ ਨਵਾਂ ਜਿਸਮ ਆ ਜਾਂਦਾ ਹੈ। ਸੋ ਇਸ ਕਰਕੇ ਇੱਥੇ ਕਿਹੜੀਆਂ ਵਫਾਦਾਰੀਆਂ, ਇੱਥੇ ਦੁਕਾਨਦਾਰੀਆਂ ਬਣ ਗਈਆਂ ਨੇ। ਮਾਨ ਸਾਹਿਬ ਅਜੇ ਮਹੀਨੇ 2 ਹੋਰ ਪੈ ਲੈਣ ਦਿਓ, ਤੁਹਾਡੇ ਵਿਧਾਇਕਾਂ ਨੂੰ ਵੀ ਖਤਰਾ। ਜਾਨ ਜਾਣ ਦਾ ਖਤਰਾ ਨਹੀਂ ਤੇਰੇ ਪਿੱਛੇ, ਜਾਨ ਜਾਣ ਦਾ ਖਤਰਾ, ਜਾਨ ਜਾਣ ਦਾ ਖਤਰਾ ਨਹੀਂ। ਇੱਥੇ ਤੁਹਾਡੇ ਜਿਹੜੇ ਵਿਹੜੇ ਦੇ ਮਹਿਮਾਨ ਸੀ, ਉਹ ਮਹਿਮਾਨ ਜਾਣ ਦਾ ਖਤਰਾ ਜੇ ਹੁਣ। ਵੇਖੀ ਚੱਲਿਓ ਬਣਦਾ ਕੀ ਆ। ਮੈਂ ਤੁਹਾਨੂੰ ਕਿਹਾ ਸੀ ਕਿ 26 'ਚ ਵੇਖਿਓ ਸਿਆਸੀ ਗਿੱਧਾ ਕਿੱਦਾਂ ਪੈਂਦਾ। ਅੱਜ ਰਾਜਾ ਵੜਿੰਗ ਨੇ ਵੀ ਕਿਹਾ, ਉਹਨੇ ਆਖਿਆ ਇਹਨਾਂ ਦੇ 50 ਵਿਧਾਇਕ ਜਿਹੜੇ ਆ ਉਹ ਟੁੱਟ ਸਕਦੇ ਆ ਆਉਣ ਵਾਲੇ ਸਮੇਂ 'ਚ। ਉਹ ਕਹਿਣ ਦਾ ਮਤਲਬ ਇਹ ਆ ਕਿ ਮੈਂ ਨਹੀਂ ਗਿਣਤੀ ਦੱਸ ਸਕਦਾ, ਪਰ ਇਹਨਾਂ ਦੇ ਵਿਧਾਇਕ ਪਰ ਤੋਲਦੇ ਪਏ ਆ ਕਿ ਚੱਲੀਏ ਹੁਣ ਇੱਥੋਂ ਦਾਣਾ ਪਾਣੀ ਮੁੱਕਣ ਵਾਲਾ ਜੇ। ਸੋ ਖੈਰ ਇਹ ਆਮ ਆਦਮੀ ਪਾਰਟੀ ਵਾਸਤੇ ਬੜਾ ਵੱਡਾ ਝਟਕਾ ਆ, ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਆਪਾਂ ਰਿਪੀਟ ਹੋ ਸਕਦੇ ਹਾਂ, ਜ਼ੋਰ ਲਾਈਏ, ਤਾਕਤ ਲਾਈਏ,
एकता दिखाइए, पर मेरे ख्याल दे नाल दिल के आरमां आंसुओं में बह गए ते हम सियासत करके भी तनहा रह गए वाला मामला बन गया जी। ਜੀ ਬਿਲਕੁਲ ਬੇਸ਼ੱਕ ਮੁੱਖ ਮੰਤਰੀ ਸਾਹਿਬ ਹੋਣੀ ਤੇ ਸੰਜੇ ਸਿੰਘ ਹੋਣਾ ਨੇ ਆਪਣੀ ਭੜਾਸ ਕੱਢ ਲਈ ਬਾਅਦ ਚੋਂ ਪ੍ਰੈਸ ਕਾਨਫਰੰਸ ਕੱਢ ਕੇ ਕਰਕੇ ਮੁੱਖ ਮੰਤਰੀ ਸਾਹਿਬ ਦਾ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ। ਮੈਨੂੰ ਤਾਂ ਕੋਈ ਉਹਦੇ ਚੋਂ ਤਰਕ ਕੋਈ ਫੈਕਟ ਨਹੀਂ ਲੱਭਿਆ ਵੀ ਭਾਈ ਅਸੀਂ ਕਿਵੇਂ ਡਿਫੈਂਡ ਕਰਨਾ ਹੈ ਜੋ ਕੁਝ ਹੋ ਗਿਆ। ਅਗਲੇ ਕਹਿੰਦੇ ਵੀ ਭਾਈ ਜਿਹੜੀਆਂ ਚੀਜ਼ਾਂ ਵਿਕਣ ਵਾਲੀਆਂ ਹੁੰਦੀਆਂ ਅਵੇਲੇਬਲ ਹੁੰਦੀਆਂ ਨੇ ਉਹੀ ਵਿਕਦੀਆਂ ਨੇ, ਵੀ ਮੈਨੂੰ ਖਰੀਦ ਕੇ ਦਿਖਾਉਣ, ਮੇਰੇ ਵੱਲ ਆਉਣ। ਇਹ ਲੋਕ ਕਹਿੰਦੇ ਵੀ ਉਧਰ ਸੰਜੇ ਸਿੰਘ ਹੋਣੀ ਕਹਿੰਦੇ ਵੀ ਇਹਨਾਂ ਨੇ ਪੰਜਾਬ ਨਾਲ ਗਦਾਰੀ ਕੀਤੀ ਆ। ਮੈਂ ਸੋਚੀ ਜਾਂਦਾ ਸੀ ਵੀ ਪੰਜਾਬ ਨਾਲ ਇਹਨਾਂ ਨੇ ਗਦਾਰੀ ਕਿਵੇਂ ਕਰ ਲਈ, ਪੰਜਾਬ ਨੇ ਤਾਂ ਇਹਨਾਂ ਨੂੰ ਨਹੀਂ ਚੁਣਿਆ ਸੀ, ਇਹਨਾਂ ਨੂੰ ਤਾਂ ਪਾਰਟੀ ਨੇ ਚੁਣ ਕੇ ਭੇਜਿਆ ਸੀ ਭਾਈ ਵੀ ਆਹ ਸਾਡੇ ਹੀਰੇ ਨੇ। ਮੈਂ ਤਾਂ ਖੈਰ ਜਦੋਂ ਰਾਘਵ ਚੱਡਾ ਨੂੰ ਇਹ ਸਨਮਾਨ ਦਿੱਤਾ ਗਿਆ ਸੀ ਉਸ ਸਮੇਂ ਸੁਣ ਰਿਹਾ ਸੀ ਕਿਸੇ ਇਹਨਾਂ ਦੇ ਹੀ ਆਮ ਆਦਮੀ ਪਾਰਟੀ ਦੇ ਭਮੱਕੜ ਦੀ ਵੀਡੀਓ, ਕਹਿੰਦਾ ਵੀ ਭਾਈ ਉਹਨੇ 2022 ਚ ਇੰਨੀ ਸ਼ਾਨਦਾਰ ਚੋਣ ਜਿਤਾ ਕੇ ਦਿੱਤੀ ਹੈ, ਇੰਨਾ ਕੁ ਤਾਂ ਉਹਦਾ ਬਣਦਾ ਮਾਣ ਤਾਣ ਕਰਨਾ। ਇਹਨਾਂ ਨੇ ਮਾਣ ਤਾਣ ਕੀਤਾ, ਉਧਰੋਂ ਅਗਲੇ ਨੇ ਆਪਣੇ ਤਰੀਕੇ ਨਾਲ ਇਹਨਾਂ ਦਾ ਮਾਣ ਤਾਣ ਕਰਤਾ। ਸੰਜੇ ਸਿੰਘ ਤੇ ਭਗਵੰਤ ਮਾਨ ਨੂੰ ਤੇ ਚੌਂਕ 'ਚ ਬੁਲਾਉਣਾ ਚਾਹੀਦਾ ਹੈ ਜੀ ਬਿਲਕੁਲ। ਅਰਵਿੰਦ ਕੇਜਰੀਵਾਲ ਇਹਨਾਂ ਨੂੰ ਤੇ ਚੌਂਕ 'ਚ ਬੁਲਾਓ ਜੀ, ਇਹਨਾਂ ਨੂੰ ਪੁੱਛੋ ਕਿ ਇਹ ਕਿਹੜੇ ਪੰਜਾਬੀ ਨੇ ਤੁਹਾਨੂੰ ਸੁਜੈਸਟ ਕੀਤੇ ਸਨ ਕਿ ਇਹਨਾਂ ਨੂੰ ਭੇਜੋ ਸੰਸਦ ਦੇ ਵਿੱਚ। ਬਿਲਕੁਲ ਬਿਲਕੁਲ। ਅਸ਼ੋਕ ਮਿੱਤਲ ਨੂੰ ਕਿਹਨਾਂ ਨੇ ਚਿੱਠੀਆਂ ਪਾਈਆਂ ਸੀ ਕਿ ਚੁਣ ਕੇ ਭੇਜੋ। ਜੀ। ਰਜਿੰਦਰ ਗੁਪਤਾ ਦੀਆਂ ਕਿਹਨੇ ਹੜਤਾਲਾਂ ਕੀਤੀਆਂ ਸਨ ਕਿ ਇਹਨੂੰ ਚੁਣੋ। ਹਰਭਜਨ ਬਾਰੇ ਕਿਹਨੇ ਆਖਿਆ ਸੀ ਤੁਹਾਨੂੰ। ਉਹਨਾਂ ਦਾ ਤੁਸੀਂ ਤੇ ਪੰਜਾਬੀਆਂ ਤੇ ਥੋਪ ਕੇ ਪਹਿਲੀ ਗਦਾਰੀ ਤੇ ਤੁਸੀਂ ਕੀਤੀ ਆ। ਜੀ 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 ਬਿਲਕੁਲ। ਪਹਿਲੇ ਗਦਾਰ ਤੇ ਪੰਜਾਬੀਆਂ ਦੇ ਤੁਸੀਂ ਹੋ ਜੀ। ਪਹਿਲੇ ਗਦਾਰ ਤੁਸੀਂ ਹੋ ਕਿ ਚੁਣਦਿਆਂ ਸਾਰ ਤੁਸੀਂ ਥੋਪੇ ਬੰਦੇ। ਜੀ। ਅੱਜ ਉਹ ਬੰਦੇ ਨਿਕਲ ਗਏ ਤੇ ਅੱਜ ਉਹ ਥੋਪੇ ਬੰਦੇ ਤੁਹਾਡੇ ਲਈ ਧੋਖੇ ਬਣ ਗਏ ਨੇ। ਪਰ ਮੇਰੇ ਨਜ਼ਰ ਦੇ ਵਿੱਚ ਸਭ ਤੋਂ ਪਹਿਲੀ ਗਦਾਰੀ ਤੁਸੀਂ ਕੀਤੀ ਹੈ। ਜੇ ਉਹ ਅੱਜ ਗਦਾਰ ਨੇ ਤਾਂ ਉਹ ਗਦਾਰ ਬਾਅਦ ਚ ਨੇ। ਪਹਿਲੀ ਗਦਾਰੀ ਤੁਸੀਂ ਕੀਤੀ ਹੈ ਮੈਂਡੇਟ ਦੇ ਨਾਲ। ਖੈਰ ਮਿੰਟੂ ਜੀ ਉੱਦਾਂ ਵੈਸੇ ਉਹਨਾਂ ਨੇ ਗੱਲ ਕਰਦਿਆਂ ਇਹ ਗੱਲ ਦਾ ਵੀ ਜਵਾਬ ਦਿੱਤਾ ਹੈ ਵੀ ਭਾਈ ਅਸੀਂ ਤਾਂ ਬਹੁਤ ਚੁਣ ਕੇ ਭੇਜੇ ਸੀ। ਕਹਿੰਦੇ ਅਸੀਂ ਇੱਕ ਇਨਵਾਇਰਮੈਂਟਲਿਸਟ ਲੈ ਲਿਆ ਬਲਵੀਰ ਸਿੰਘ, ਇੱਕ ਅਸੀਂ ਐਜੂਕੇਸ਼ਨਲਿਸਟ ਲੈ ਲਿਆ ਮਿੱਤਲ ਸਾਹਿਬ, ਇੱਕ ਅਸੀਂ ਇੰਡਸਟਰੀਲਿਸਟ ਲੈ ਲਿਆ। ਉਹ ਬੇਸ਼ੱਕ ਕਹਿੰਦੇ ਬਾਅਦ ਚੋਂ ਬਦਲਣਾ ਪਿਆ, ਉਹ ਸਾਡੇ MLA ਬਣ ਗਏ, ਫਿਰ ਅਸੀਂ ਦੂਜਾ ਇੰਡਸਟਰੀਲਿਸਟ ਲੱਭਿਆ। ਕਹਿੰਦੇ ਰਾਘਵ ਚੱਡਾ ਹੋਣੀ ਸਾਡੇ ਯੂਥ ਦੇ ਆਈਕਨ ਹੋ ਗਏ। ਐਂ ਤਾਂ ਇਹ ਆਪਣੀ ਗੱਲ ਨੂੰ ਜਸਟੀਫਾਈ ਕਰਦੇ ਨੇ। ਮੁੜ ਕੇ ਅੰਤ 'ਚ ਕਹਿੰਦੇ ਨੇ ਵੀ ਭਾਈ ਮੈਨੂੰ ਤਾਂ ਹਾਲੇ ਤੱਕ ਕੋਈ ਡਿਵਾਈਸ ਲੱਭੀ ਨਹੀਂ ਜਿਹੜੀ ਅਸੀਂ ਲਾ ਕੇ ਦੇਖ ਲਈਏ ਵੀ ਭਾਈ ਕੌਣ ਬੰਦਾ ਖਰਾ ਹੈ ਕੌਣ ਖੋਟਾ ਹੈ। ਜੇ ਕੋਈ ਮਿਲੇ ਤਾਂ ਮੈਨੂੰ ਦੱਸ ਦਿਓ, ਮੈਂ ਵੀ ਐਮਾਜ਼ੋਨ ਤੋਂ ਮੰਗਾ ਲੂੰਗਾ। ਇਹ ਤਾਂ ਬਿਲਕੁਲ ਜੇ ਬਣਿਆ ਹੁੰਦਾ ਤੇ ਲੋਕ ਸਭ ਤੋਂ ਪਹਿਲਾਂ ਖਰੀਦ ਕੇ ਤੁਹਾਨੂੰ ਚੈੱਕ ਕਰ ਲੈਂਦੇ, ਕਿਉਂਕਿ ਇਹੀ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ ਕਿ ਜੇ ਕੋਈ ਇਦਾਂ ਦਾ ਪੈਰਾਮੀਟਰ ਹੁੰਦਾ, ਕੋਈ ਇਦਾਂ ਦਾ ਥਰਮਾਮੀਟਰ ਹੁੰਦਾ ਤਾਂ ਸ਼ਾਇਦ ਤੁਹਾਡੇ ਬਾਰੇ ਵੀ ਇਹ ਗੱਲਾਂ ਨਾ ਕਹਿਣੀਆਂ ਪੈਂਦੀਆਂ ਕਿ ਅੱਜ ਮਾਨ ਸਾਹਿਬ ਜਿਹੜੇ ਉਹ ਨਹੀਂ ਰਹਿ ਗਏ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਗੱਲਾਂ ਜਿਹੜੀਆਂ ਨੇ ਉਹ ਸਿਰਫ ਤੇ ਸਿਰਫ ਜੁਮਲੇਬਾਜ਼ੀਆਂ ਨੇ। ਕੀ ਸਿੱਖਿਆ ਸ਼ਾਸਤਰੀ ਅਸ਼ੋਕ ਮਿੱਤਲ ਕੀ ਸਿੱਖਿਆ ਸ਼ਾਸਤਰੀ ਆ? ਜੀ ਇਹੀ ਗੱਲ ਕਹੀ। ਮੈਨੂੰ ਦੱਸੋ ਕਿ ਕਿਹੜੀ ਉਹਨਾਂ ਦੀ ਅਕੈਡਮਿਕ ਕਾਬਲੀਅਤ ਸੀਗੀ ਜੀ ਕਾਰੋਬਾਰ ਤੋਂ ਪਹਿਲਾਂ। ਜੀ ਜੀ। तो मतलब कि राघव चड्डा की राघव चड्डे की जवानी आई है पंजाब च जी नहीं राघव चड्डा ही जवान होया कि कोई भंबक्कड़ नहीं ही जवान लभदा चोपर कौडी पाउण वाला है कि कारोबारी कला गुप्ता ही जड़ा कांग्रेसियां नूं वो भी कला गुप्ता ही दीदा है, कालियां नूं भी गुप्ता ही दीदा है, ये भी गुप्ता दीदा है कि जेड़े दूजे कारोबारी आ मैनूं दसो वो एस्टोनिया तो आए ने। कमाल है यार, कमाल है। सो भगवंत मान का सियासी कुरलाप हुण खत्म हो चुका है। कोई यकीन नहीं करता गुरप्रीत, ये सिर्फ जुमलेबाजियां ने। हुण झाड़ू दी वो पिछे पूछ जी नहीं हुंदी, वो जिहड़ा उत्ते चाड़ी हुंदी आ चूड़ी जी, हां जी, वो ग्रिप आ हिलर गई। हुण तीले तुसीं देखो जांदे किधर नूं आ। भगवंत मान भी तुसीं वेखो इन्हां दे मगर भी जे लग गए ना, जे इन्हां दी सैटिंग हिल गई ते मगर लग गए ਤੇ ਇਹ ਵੀ ਤੁਸੀਂ ਵੇਖਿਓ ਜਾਂਦੇ ਸ਼ੂਕਦੇ ਕਿਵੇਂ। ਉਹੀ ਮੈਂ ਦੇਖ ਰਿਹਾ ਸੀ, ਉਹ ਚੱਲਦੀ ਲਾਈਵ 'ਚ ਲੋਕ ਥੱਲੇ ਕਮੈਂਟ ਕਰੀ ਜਾਂਦੇ ਸੀ ਵੀ ਤੁਸੀਂ ਵੀ ਆਸਟ੍ਰੇਲੀਆ ਦੀ ਟਿਕਟ ਕਰਾ ਦਿਓ। ਖੈਰ ਇਹ ਸਭ ਤੋਂ ਆਪਾਂ ਅੱਗੇ ਵਧਦੇ ਹਾਂ ਅਗਲੀ ਖਬਰ ਤੇ। ਤੁਸੀਂ ਕਿਆ ਕਹੋਗੇ? ਮੁੜ ਕਹੋਗੇ ਨਹੀਂ ਤੂੰ ਟਿਕਟ ਕਰਾ ਲਈ ਚੋਰੀ ਚੋਰੀ ਤੇ ਤੁਰ ਗਈ ਜਹਾਜ਼ ਚੜ ਕੇ। ਜੀ ਜੀ। ਉਧਰ ਗੱਲ ਕਰਦੇ ਹਾਂ ਅਮਰਤਪਾਲ ਸਿੰਘ ਹੁਣੀ ਜਿਹੜੇ ਨੇ ਉਹ CM ਦਾ ਫੇਸ ਹੋ ਸਕਦੇ ਨੇ। ਇਸ ਸਥਿਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੇ ਕੀ ਟਿੱਪਣੀ ਹੈ? ਦੇਖੋ ਗੱਲ ਇਹ ਆ ਕਿ ਅੱਜ ਇਹਨਾਂ ਦੇ ਧੜੇ ਦੇ ਇੱਕ ਧੜੇ ਨੇ ਕਹਿ ਲਓ, ਧੜਾ ਇਹਨਾਂ ਦਾ ਸਿਆਸੀ ਤਨਜ਼ੀਮ ਹੋ ਗਈ ਤੇ ਉਹਦੇ ਵਿੱਚੋਂ ਕੁਝ ਅਹੁਦੇਦਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਡਾ ਉਮੀਦਵਾਰ CM ਫੇਸ ਜਿਹੜਾ ਹੈ ਉਹ ਹੋ ਸਕਦਾ ਹੈ ਅਮਰਤਪਾਲ ਸਿੰਘ। ਪਰ ਕੰਟਰਾਡਿਕਸ਼ਨ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸਟੇਟਮੈਂਟ ਦੇ ਵਿੱਚ, ਜਿੱਥੇ ਉਹ ਕਹਿ ਰਹੇ ਨੇ ਕਿ ਵਿਧਾਇਕ ਦਲ ਦਾ ਨੇਤਾ
ਵਿਧਾਇਕ ਬਾਅਦ ਦੇ ਵਿੱਚ ਚੁਣ ਲੈਣਗੇ। ਤਾਂ ਕੁੱਲ ਮਿਲਾ ਕੇ ਦੇਖੋ, ਅੰਮ੍ਰਿਤਪਾਲ ਸਿੰਘ ਨੂੰ ਜੇ ਸੀਐਮ ਫੇਸ ਦਿੱਤਾ ਜਾਂਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਸਥਿਤੀ ਬਿਹਤਰ ਹੋ ਸਕਦੀ ਹੈ। ਜੇ ਵਿਦਆਊਟ ਸੀਐਮ ਫੇਸ ਜਾਣਗੇ ਤਾਂ ਕਿਤੇ ਨਾ ਕਿਤੇ ਦੁਵਿਧਾ ਪੈਦਾ ਹੋਏਗੀ। ਹਾਂ, ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਹੈ ਗੁਰਪ੍ਰੀਤ, ਉਹ ਹਾਲੇ ਕਹਿਣਾ ਜਿਹੜਾ ਹੈ ਉਹ ਕਾਹਲੀ ਹੋਏਗੀ, ਪਰ ਅੰਡਰ ਕਰੰਟ ਕੁਝ ਇਲਾਕਿਆਂ ਦੇ ਵਿੱਚ, ਕੁਝ ਹਲਕਿਆਂ 'ਚ ਹੈ। ਹੁਣ ਜਦੋਂ ਪ੍ਰੋਗਰਾਮ ਦੇਣਗੇ, ਏਜੰਡਾ ਦੇਣਗੇ, ਆਪਣਾ ਵਿਜ਼ਨ ਪੱਤਰ ਦੇਣਗੇ, ਫਿਰ ਉਸ ਤੋਂ ਬਾਅਦ ਸਥਿਤੀਆਂ ਸਾਫ਼ ਹੋਣਗੀਆਂ। ਲਿਹਾਜ਼ਾ ਇਹਨਾਂ ਦੇ ਅੰਦਰ ਖਲਬਲੀ ਹੈ, ਕਿਉਂਕਿ ਮਨਪ੍ਰੀਤ ਸਿੰਘ ਇਆਲੀ ਦੀ ਵਿਰੋਧਤਾ ਵੀ ਇਹਨਾਂ ਦੇ ਬੰਦਿਆਂ ਵੱਲੋਂ ਸ਼ੁਰੂ ਹੋ ਗਈ ਆ। ਸਰਬਜੀਤ ਸਿੰਘ ਖਾਲਸਾ ਪਹਿਲਾਂ ਆਪਣੀ ਡਫਲੀ ਵਜਾ ਰਹੇ ਨੇ, ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਗਿਆਨੀ ਹਰਪ੍ਰੀਤ ਸਿੰਘ ਦੀ ਅਲੱਗ ਸਟੇਟਮੈਂਟ ਆ। ਯਾਨੀ ਮਤਲਬ ਕਿ ਸੰਭਾਵਨਾਵਾਂ ਬਣਦਿਆਂ ਸਾਰੀ ਇਹਨਾਂ ਦੇ ਅੰਦਰ ਵੀ ਕਈਆਂ ਦੇ ਮੁੱਖ ਮੰਤਰੀ ਅੰਗੜਾਈਆਂ ਲੈਣ ਲੱਗ ਪਿਆ। ਸੋ ਇਸ ਕਰਕੇ ਕੰਟਰਾਡਿਕਸ਼ਨ ਤੇ ਜਾਂ ਕਹਿ ਲਓ ਕਿ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਵਾਰ-ਵਾਰ ਇਹ ਸਪਸ਼ਟੀਕਰਨ ਆ ਰਿਹਾ ਹੈ ਕਿ ਸਾਡਾ ਤੇ ਬਈ ਜਿਹੜਾ ਸੀਐਮ ਫੈਸ ਹੋਏਗਾ, ਉਹ ਸੀਐਮ ਫੈਸ ਹੋਏਗਾ ਅੰਮ੍ਰਿਤਪਾਲ ਸਿੰਘ। ਜੀ, ਇਸ ਤੋਂ ਅੱਗੇ ਆਪਾਂ ਰੁੱਖ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ 15 ਮਿੰਟਾਂ ਵਾਲਾ ਹਨੇਰਾ ਛਾ ਹਟਿਆ ਹੁਣ, ਤੇ ਕੀ ਕਹੋਗੇ ਇਸ ਤੇ ਡਰਿੱਲਾਂ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਜੀ? ਨਹੀਂ, ਮੈਂ ਤਾਂ ਕਿਹਾ ਸੀ ਉਹ ਇਕੱਲੇ ਹਾਰਨ ਜੇ ਵਜਾ ਲਓ, ਸਾਇਰਨ ਜਿਹਨੂੰ ਕਹਿੰਦੇ ਆ। ਬਲੈਕ ਆਊਟ ਤਾਂ ਸਾਡੇ ਉਦਾਂ ਹੀ ਚੱਲੀ ਜਾਂਦਾ ਹੈ। ਬਲੈਕ ਆਊਟ ਤਾਂ ਪੰਜਾਬ ਦੇ ਵਿੱਚ ਉਦਾਂ ਹੀ ਹੋ ਜਾਂਦਾ ਹੈ ਸ਼ਾਮ ਨੂੰ। ਬਿਲਕੁਲ ਸਾਰੀ ਸਾਰੀ ਰਾਤ ਰਹਿੰਦਾ ਹੈ, 15 ਮਿੰਟ ਦੀ ਤਾਂ ਗੱਲ ਛੱਡੋ, ਸਾਰੀ ਸਾਰੀ ਰਾਤ ਤੇਰੀ ਯਾਦ, ਬਸ ਤੇਰੀ ਯਾਦ ਨਾਲ ਹੀ ਸਾਰੀ ਸਾਰੀ ਰਾਤ ਲੰਘਦੀ ਆ। ਬਿਜਲੀ ਤੇ ਜਿਹੜੀ ਆ ਉਹ ਲੋਕਾਂ ਨਾਲ ਮਸ਼ਕਰੀਆਂ ਕਰਦੀ ਆ, ਮਸ਼ਕਰੀਆਂ ਕਰਦੀ। ਅੱਧਾ ਘੰਟਾ ਆ ਗਈ ਤੇ 4 ਘੰਟੇ ਉਹ ਗੁੰਮ ਹੈ ਕੁੜੀ ਮੁਹੱਬਤ ਜਿਹਦਾ ਨਾਂ ਗੁੰਮ ਹੈ, ਬਸ ਉਹ ਹਿਸਾਬ ਕਿਤਾਬ ਹੈ ਜੀ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ ਇਹ 8 ਵਜੇ ਤੋਂ 8:15 ਤੱਕ ਬਲੈਕ ਆਊਟ ਕੀਤਾ, ਸਾਇਰਨ ਵਜਾਏ ਗਏ। ਇਹ ਜੰਗੀ ਮਸ਼ਕ ਆ। ਇਹਦੇ ਤੇ ਮਤਲਬ ਕਿ ਵੱਖ-ਵੱਖ ਕਿਆਫੇ, ਵੱਖ-ਵੱਖ ਅੰਦਾਜ਼ੇ ਉਹ ਚੱਲਦੇ ਆ। ਪਰ ਸਿਵਲ ਡਿਫੈਂਸ, MCC ਕੈਡੇਟਸ, NDRF ਵਗੈਰਾ ਦੀਆਂ ਜਿਹੜੀਆਂ ਟੀਮਾਂ, ਇਹ ਮੌਕ ਡਰਿੱਲਾਂ ਵੈਸੇ ਪਹਿਲਾਂ ਵੀ ਕਰਦੀਆਂ ਆਈਆਂ ਨੇ। ਪਰ ਜਿੱਥੋਂ ਤੱਕ ਬਿਜਲੀ ਦਾ ਸਵਾਲ ਹੈ, ਆਪਾਂ ਜੇ ਗੱਲ ਕਰੀਏ ਕਿ ਬਲੈਕ ਆਊਟ ਦੀ ਹਾਲਤ ਇਹ ਹੈ ਕਿ ਲੋਕਾਂ ਦਾ ਹੁਣ ਸਬਰ ਟੁੱਟਦਾ ਜਾ ਰਿਹਾ ਗੁਰਪ੍ਰੀਤ। ਬਹੁਤ ਥਾਵਾਂ ਤੇ ਲੋਕ ਜਿਹੜੇ ਉਹ ਗ੍ਰਿਡਾਂ 'ਚ ਵੜ ਰਹੇ ਨੇ, ਸੜਕਾਂ ਤੇ ਚੜ ਰਹੇ ਨੇ, ਬੁਰੀ ਹਾਲਤ ਆ। ਇਸ ਵੇਲੇ 10,000 ਮੈਗਾਵਾਟ ਦੀ ਕਹਿ ਲਓ ਕਿ ਡਿਮਾਂਡ ਜਿਹੜੀ ਪੰਜਾਬ 'ਚੋਂ ਆ ਰਹੀ ਆ, ਉਹਦੇ ਵਿੱਚ ਹੀ ਇਹਨਾਂ ਦੇ ਹੱਥ ਪੈਰ ਫੁੱਲ ਰਹੇ ਆ ਗੁਰਪ੍ਰੀਤ। ਹੁਣ ਬਹੁਤ ਦਬਾਅ ਵਧੇਗਾ ਆਮ ਆਦਮੀ ਪਾਰਟੀ ਤੇ, ਹੁਣ ਬਹੁਤ ਦਬਾਅ ਵਧੇਗਾ। ਕਿਉਂਕਿ ਹੁਣ ਅੰਦਰੂਨੀ ਬਾਹਰੀ ਲੋਕਾਂ ਦਾ, ਉਮੀਦਾਂ ਦਾ, ਸਮੇਂ ਦਾ ਬਹੁਤ ਦਬਾਅ ਹੋਏਗਾ। ਮਤਲਬ ਕਿ ਜਿਹੜੇ ਹਲਵੇ ਮੰਡੇ ਖਾਣੇ ਸੀ ਉਹ ਖਾ ਲੈ, ਹੁਣ ਤੇ ਕੰਮ ਚੱਕ ਕੇ ਰੱਖਣਾ ਪਊ। ਜਾਂ ਤੁਹਾਨੂੰ ਐਤਕੀ ਹਰ ਪਾਸਿਓਂ ਪਰਫੈਕਟਲੀ ਜਾਣਾ ਪਊ ਇਹਨਾਂ 4-6 ਮਹੀਨਿਆਂ 'ਚ, ਜਾਂ ਫਿਰ ਤਿਆਰ ਹੋ ਜਾਓ ਕਿ ਪੱਕਾ ਜਾਣਾ ਪਊਗਾ। ਗੱਲਾਂ ਦੋ ਹੀ ਆ ਜੀ, ਗੱਲਾਂ ਦੋ, ਯੈਸ ਜਾਂ ਨੋ। ਦੇਖੋ ਹੁਣ ਨੋ ਹੁੰਦੀ ਹੈ ਕਿ ਯੈਸ ਹੁੰਦੀ ਹੈ। ਅੱਗੇ ਵਧੀਏ ਤਾਂ ਗੱਲ ਕਰੀਏ ਆ ਬੀਬੀਆਂ ਨੂੰ ਜਿਹੜਾ ਮਾਣ ਭੱਤਾ ਦੇਣਾ, ਕਹਿੰਦੇ ਮਾਵਾਂ ਤੇ ਧੀਆਂ ਦਾ ਸਤਿਕਾਰ, ਚੈਲੰਜ ਕਹਿੰਦੇ ਇਹਨੂੰ ਵੀ ਮਿਲ ਸਕਦਾ, ਚੁਣੌਤੀ ਇਹਨੂੰ ਵੀ ਖੜੀ ਹੋ ਸਕਦੀ ਹੈ ਕਾਨੂੰਨੀ ਤੌਰ ਤੇ। ਮਾਵਾਂ ਤੇ ਧੀਆਂ ਵਰਗਾ ਜੱਗ ਤੇ ਰਿਸ਼ਤਾ ਕੋਈ ਹੋਰ ਨਾ, ਤੇ ਧੀਆਂ ਨੂੰ ਤੋਰਨ ਲੱਗਿਆ ਚੱਲਦਾ ਕੋਈ ਜ਼ੋਰ ਨਾ। ਗੱਲ ਇਹ ਆ ਕਿ ਬਈ ਦੇਖੋ, HC ਅਰੋੜਾ ਨੇ ਨੋਟਿਸ ਭੇਜ ਦਿੱਤਾ ਸਰਕਾਰ ਨੂੰ। ਨੋਟਿਸ ਕੀ ਭੇਜਿਆ ਕਿ ਬਈ ਇਹ ਤੁਸੀਂ ਨਹੀਂ ਕਰ ਸਕਦੇ, ਇਹਦੇ ਤੇ ਸਫਾਈ ਦਿਓ ਜਾਂ ਇਹਨੂੰ ਵਾਪਸ ਲਵੋ, ਰੋਲ ਬੈਕ ਕਰੋ, ਐਦਾਂ ਉੱਦਾਂ। ਪਰ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਇਹ ਫਾਰਮੈਲਿਟੀ ਹੁੰਦੀ ਹੈ, ਜਸਟ ਇਹ ਫਾਰਮੈਲਿਟੀ ਕਿ ਉਹ ਪਹਿਲਾਂ ਦਰਖਾਸਤ ਭੇਜਦੇ ਨੇ। ਸਰਕਾਰ ਜੇ ਨੀਤੀਗਤ ਫੈਸਲੇ ਦੇ ਵਿੱਚ ਬਦਲਾਅ ਨਹੀਂ ਲਿਆਉਂਦੀ, ਉਹਨਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਕਰਦੀ, ਤਾਂ ਉਹ ਫਿਰ PIL ਦੇ ਰੂਪ ਦੇ ਵਿੱਚ ਜਾ ਸਕਦੇ ਆ ਹਾਈ ਕੋਰਟ। ਤੇ ਹਾਈ ਕੋਰਟ ਦੇ ਵਿੱਚ ਇੱਕ ਬੜਾ ਠੋਸ ਤੇ ਵੈਲਿਡ ਗਰਾਊਂਡ ਹੈ। ਤੁਹਾਨੂੰ ਪਤਾ ਹੈ ਸੁਪਰੀਮ ਕੋਰਟ ਵੀ ਫ੍ਰੀ ਵੀਜ਼ ਤੇ ਬਹੁਤ ਸਖਤ ਟਿੱਪਣੀਆਂ ਕਰ ਚੁੱਕੀ ਆ। ਵੈਸੇ ਤੇ ਨਰਿੰਦਰ ਮੋਦੀ, ਉਹ ਤੇ ਤੁਹਾਨੂੰ ਪਤਾ ਉਹਨਾਂ ਦਾ ਸਿਆਸੀ ਕਿਰਦਾਰ ਜਿਹੜਾ ਬੜਾ ਟਪਲੇ ਵਾਲਾ, ਉਹ ਤਾਂ ਟਪਲਾ ਖਾ ਜਾਂਦੇ ਆ, ਉਹ ਨਾਲ ਐਲਾਨ ਕਰੀ ਜਾਂਦੇ ਆ। ਕੋਡ ਆਫ ਕੰਡਕਟ ਦੇ ਦੌਰਾਨ ਇਹਨਾਂ ਦੀਆਂ ਜਿਹੜੀਆਂ ਸਿਆਸੀ ਤਨਜ਼ੀਮਾਂ ਹੈ ਉਹ ਬਿਹਾਰ ਦੇ ਵਿੱਚ ਡਾਇਰੈਕਟ ਬੈਨੀਫਿਟ ਦੇ ਦਿੰਦੀਆਂ, ਉਹਦਾ ਫ੍ਰੀ ਵੀ ਫਲਾ ਉਹ ਸਾਰੀਆਂ ਚੀਜ਼ਾਂ ਕਹਿੰਦੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੋਰਟ ਇਹਨਾਂ ਚੀਜ਼ਾਂ ਤੇ ਸਖਤ ਹੈ ਫਿਲਹਾਲ। ਤਾਂ ਗੱਲ ਇਹ ਹੈ ਕਿ ਉੱਥੇ ਇੱਕ ਕੁੰਡੀ ਜਿਹੜੀ ਆ ਨਾ ਗੁਰਪ੍ਰੀਤ, ਉਹ ਬਹੁਤ ਜ਼ਿਆਦਾ ਇਹਨਾਂ ਦੀ ਢਿਵਰੀ ਟਾਈਟ ਕਰ ਸਕਦੀ ਹੈ ਗਵਰਨਮੈਂਟ ਦੀ। ਉਹ ਇਹ ਹੈ ਕਿ ਜੇ ਮੰਨ ਲਓ
ਸਰਕਾਰ ਨੀਤੀਗਤ ਫੈਸਲੇ ਲੈਣ ਲਈ ਤੇ ਵੈਸੇ ਆਜ਼ਾਦ ਹੁੰਦੀ ਆ, ਕੋਰਟ ਉਹਦੇ 'ਚ ਜ਼ਿਆਦਾ ਦਖਲ ਨਹੀਂ ਦੇ ਸਕਦਾ। ਪਰ ਮਸਲਾ ਇਹ ਆ ਕਿ ਕੁਝ ਥਾਵਾਂ ਤੇ ਕੋਰਟ ਜਿਹੜਾ ਹੈ ਉਹ ਇਹਨਾਂ ਤੋਂ ਜਵਾਬ ਮੰਗ ਸਕਦਾ ਹੈ, ਖਾਸ ਤੌਰ ਤੇ ਵੈਲਫੇਅਰ ਨੂੰ ਜਦੋਂ ਤੁਸੀਂ ਇਕੁਅਲੀ ਸਭ ਨੂੰ ਦੇ ਦਿਓਗੇ ਤਾਂ ਵੈਲਫੇਅਰ ਦੀ ਵਿਆਖਿਆ ਉੱਥੇ ਕੋਰਟ ਕੋਲ ਸਿੱਧ ਕਰਨੀ ਬੜੀ ਔਖੀ ਹੋ ਜਾਂਦੀ ਹੈ। ਮਸਲਨ ਤੁਹਾਡੀ ਇਨਕਮ ਸਾਲਾਨਾ 50 ਲੱਖ ਹੈ, ਕਿਸੇ ਦੀ ਸਾਲਾਨਾ ਕਹਿ ਲਓ ਕਿ 5 ਲੱਖ ਹੈ, ਕਿਸੇ ਦੀ ਸਾਲਾਨਾ ਜਿਹੜੀ ਆ ਉਹ 1.5 ਲੱਖ ਹੈ, ਤਾਂ ਫਿਰ ਤਿੰਨਾਂ ਨੂੰ ਲਾਭਪਾਤਰੀ ਬਣਾ ਦਿਓਗੇ ਇੱਕ ਨੀਤੀਗਤ ਫੈਸਲੇ ਦੇ ਨਾਲ, ਤਾਂ ਉੱਥੇ ਵੈਲਫੇਅਰ ਦੀ ਵਿਆਖਿਆ ਤੁਹਾਨੂੰ ਸਿੱਧ ਕਰਨੀ ਪਵੇਗੀ। ਤਾਂ ਖੈਰ ਮੇਰੇ ਖਿਆਲ ਦੇ ਨਾਲ ਇਹ ਕਾਫੀ ਰੌਚਕ ਹੋਏਗਾ ਜੇਕਰ PIL ਦੇ ਰੂਪ ਦੇ ਵਿੱਚ ਇਹ ਮਾਮਲਾ ਜਿਹੜਾ ਹਾਈ ਕੋਰਟ ਜਾਂਦਾ। ਗੁਰਪ੍ਰੀਤ ਜੀ, ਇਸ ਤੋਂ ਅੱਗੇ ਆਪਾਂ ਵੱਧਦੇ ਹਾਂ ਤਾਂ ਅੱਜ ਭਾਈ ਗੁਰਜੀਤ ਸਿੰਘ ਫੌਜੀ ਹੁਣੀ ਸਮਾਣਾ, ਜਿਨ੍ਹਾਂ ਨੇ 500 ਤੋਂ ਵੀ ਵੱਧ ਦਿਨ ਲਾਈ ਰੱਖਿਆ, ਤੇ ਹੁਣ ਜਦੋਂ ਫੈਸਲਾ ਆਇਆ ਇਹ ਸਾਈਨ ਹੋ ਗਏ ਨੇ, ਕਾਨੂੰਨ ਬਣ ਗਿਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਹੇਠਾਂ ਉਤਾਰਿਆ ਗਿਆ ਜੀ। ਉੱਥੇ ਅਰਦਾਸ ਵੀ ਹੋਈ ਹੈ ਅੱਜ। ਹਾਂਜੀ, ਦੇਖੋ ਅੱਜ ਦਾ ਟਾਈਮ ਸੀਗਾ, ਅਰਦਾਸ ਹੋ ਗਈ, ਭੋਗ ਵੀ ਪਾਏ ਗਏ ਹੋਣੇ ਆ ਮੇਰੇ ਖਿਆਲ ਦੇ ਨਾਲ। ਤੇ ਉਸ ਤੋਂ ਬਾਅਦ ਕਹਿ ਲਓ ਕਿ ਮੈਂ ਉਹਨਾਂ ਨੂੰ ਸੁਣ ਵੀ ਰਿਹਾ ਸੀਗਾ, ਉਹ ਕਹਿ ਰਹੇ ਸੀਗੇ ਕਿ ਦੇਖੋ ਗੱਲ ਇਹ ਆ, ਦੋ ਚੀਜ਼ਾਂ ਮੈਂ ਸੁਣੀਆਂ। ਇੱਕ ਤੇ ਉਹਨਾਂ ਨੂੰ ਸਵਾਲ ਹੋਇਆ ਸੀਗਾ ਕਿ ਭਾਈ ਤੁਸੀਂ ਤੇ ਸਰਵ ਧਰਮ ਵਾਸਤੇ ਗਏ ਸੀਗੇ, ਸਰਵ ਧਰਮ ਵੀ ਬੇਅਦਬੀ ਕਾਨੂੰਨ ਜਿਹੜਾ ਹੈ ਉਹ ਲਿਆਉਣਾ ਚਾਹੀਦਾ ਹੈ, ਸਰਵ ਧਰਮ ਬੇਅਦਬੀ ਵਿਰੋਧੀ ਕਾਨੂੰਨ ਲਿਆਓ, ਤੇ ਉਹ ਕਹਿੰਦੇ ਵੀ ਤੁਸੀਂ ਇਕੱਲਿਆਂ ਵਾਸਤੇ ਬਣਵਾ ਲਿਆ। ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਮੁਸਲਮਾਨਾਂ ਕੋਲ ਵੀ ਗਏ, ਉਹ ਵੀ ਨਹੀਂ ਤੁਰੇ, ਹਿੰਦੂਆਂ ਕੋਲ ਗਏ, ਕੱਲਾ ਰਾਮ ਸਿੰਘ ਰਾਣਾ ਤੁਰਿਆ ਤੇ ਉਹਦੀਆਂ ਵੀ ਮੁੜ ਕੇ ਲੱਤਾਂ ਖਿੱਚੀਆਂ ਗਈਆਂ। ਫਿਰ ਜਦੋਂ ਤੁਰਦੇ ਹੀ ਨਹੀਂ ਫਿਰ ਅਸੀਂ ਤੇ ਆਪਦੇ ਲਈ ਲੜਨਾ ਹੀ ਆ। ਦੂਜੀ ਗੱਲ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰ, ਕਿਉਂਕਿ ਇਹ ਵੀ ਸਵਾਲ ਉੱਠ ਰਿਹਾ ਕਿ ਹੁਣ ਪੰਜਾਬ ਤੋਂ ਬਾਹਰ ਇਹਨੂੰ ਕੀ ਕਰੋਗੇ ਕਾਨੂੰਨ ਨੂੰ ਜੇ ਲਾਗੂ ਹੋ ਗਿਆ। ਤਾਂ ਉੱਥੇ ਉਹਨਾਂ ਨੇ ਕਿਹਾ ਕਿ ਹੁਣ ਵਾਰੀ ਹਰਿਆਣੇ ਦੀ ਆ, ਪਹਿਲਾਂ ਅਸੀਂ ਆਪਦਾ ਘਰ ਠੀਕ ਕਰ ਲਈਏ, ਘਰ ਦੇ ਵਿੱਚ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਲੈ ਗਏ, ਫਿਰ ਬਾਹਰ ਚਲੇ ਜਾਵਾਂਗੇ। ਤਾਂ ਨਾਲ ਐਲਾਨ ਵੀ ਹੋ ਗਿਆ ਕਿ ਅਸੀਂ ਹਰਿਆਣੇ ਦਾ ਰੁਖ ਕਰਾਂਗੇ। ਇਹ ਇੱਕ ਰੌਚਕ ਸੀ ਮਾਮਲਾ। ਤੇ ਤੀਜੀ ਗੱਲ ਇਸ ਗੱਲ ਦਾ ਜਵਾਬ ਅੱਜ ਵੀ ਕਿਸੇ ਕੋਲ ਨਹੀਂ ਹੈ ਕਿ ਫਰਜ਼ ਕਰੋ ਹੁਣ ਅਗਲੇ ਵੀਕ ਦੇ ਵਿੱਚ ਜੇ ਮੰਨ ਲਓ ਇਸ ਜਿਹੜਾ ਕਾਨੂੰਨ ਆ ਜੋ ਇਹਨੂੰ ਚੈਲੰਜ ਹੋਇਆ, ਮੰਨ ਲਓ ਉਹਨੂੰ ਸਟੇ ਹੋ ਜਾਂਦਾ ਹੈ ਕਾਨੂੰਨ ਨੂੰ ਜਿਹੜਾ ਇਹਨਾਂ ਨੇ ਬਣਾ ਲਿਆ, ਤਾਂ ਫਿਰ ਉਸ ਸੂਰਤ ਦੇ ਵਿੱਚ ਕੀ ਹੋਏਗਾ? ਉਸ ਮਤਲਬ ਕਿ ਸੂਰਤ ਹਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਪਰ ਇੱਕ ਗੱਲ ਗੁਰਪ੍ਰੀਤ ਮੰਨਣੇ ਵਾਲੀ ਆ, ਜਿੰਨੇ ਦਿਨ ਗਿਣਾਏ ਆ ਤੁਸੀਂ ਕਿ 500 ਤੋਂ ਵੱਧ ਦਿਨ, 400 ਫੀਟ ਦੀ ਉਚਾਈ ਤੇ 2x6 ਦੇ ਫੱਟੇ ਤੇ, ਮਤਲਬ ਕਿ ਇਦਾਂ ਯਾਰ 18 ਮਹੀਨੇ ਰਹਿਣਾ, ਕੁਝ ਵੀ ਆ, ਤੁਸੀਂ ਸਹਿਮਤ ਹੋਵੋ ਅਸਹਿਮਤ ਹੋਵੋ, ਤੁਸੀਂ ਕਾਨੂੰਨ ਦੇ ਪੱਖ 'ਚ ਹੋਵੋ ਕਾਨੂੰਨ ਦੇ ਵਿਰੋਧ 'ਚ ਹੋਵੋ, ਮੈਂ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਕਹਿ ਲਓ ਕਿ ਸਤਿਕਾਰ ਦਿੰਦਾ ਕਿ ਚਲੋ ਆਪੋ ਆਪਣਾ ਮਤ ਹੁੰਦਾ, ਪਰੰਤੂ ਯਾਰ ਬੰਦੇ ਦਾ ਕਿਆ ਹੀ ਸਿਰੜ ਹੈ, ਕਿਆ ਹੀ ਸਿਰੜ ਹੈ। ਤੇ ਉਹਨੇ ਮਤਲਬ ਕਿ ਮੈਂ ਸੁਣ ਰਿਹਾ ਸੀਗਾ ਵਾਰ-ਵਾਰ ਇੱਕੋ ਗੱਲ ਕਹੀ ਆ ਕਿ ਗੁਰੂ ਸਾਹਿਬ ਸਹਾਈ ਸਨ, ਗੁਰੂ ਸਾਹਿਬ ਸਹਾਈ ਸਨ। ਤਾਂ ਮਤਲਬ ਕਿ ਇੰਨਾ ਯਾਰ ਮੈਂ ਤਾਂ ਇਹ ਚੀਜ਼ਾਂ ਦਾ ਸਿਰੜ ਦੇਖ ਕੇ, ਸਿਦਕ ਦੇਖ ਕੇ ਨਾ ਗੁਰਪ੍ਰੀਤ ਸਿਜਦਾ ਕਰਦਾ ਕਿ ਵਾਕਿਆ ਚਲੋ ਜੋ ਵੀ ਆ ਬੰਦਾ ਆਪਣੀ ਅਕਾਦਤ ਮੂਹਰੇ ਰੱਖ ਕੇ ਜਦੋਂ ਇਸ ਤਰ੍ਹਾਂ ਦਾ ਫੈਸਲਾ ਲਵੇ ਫਿਰ ਅਡੋਲ ਰਵੇ, ਤਾਂ ਵਾਕਿਆ ਇਹ ਸਿਰੜ ਤੇ ਸਿਦਕ ਤੇ ਸਬਰ ਤੇ ਇਹ ਜਿਹੜਾ ਸਫ਼ਰ ਹੈ ਉਹ ਵਾਕਿਆ ਬਾਕਮਾਲ ਰਹਿੰਦਾ ਹੈ। ਬਿਲਕੁਲ। ਅਗਲੀ ਖਬਰ ਵੱਲ ਵਧੀਏ ਤਾਂ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਸੰਬੰਧੀ ਅਹਿਮ ਫੈਸਲਾ ਹੋਇਆ ਜੀ। ਕੀ ਹੈ ਇਹ ਅਹਿਮ ਫੈਸਲਾ? ਕਿਹਨਾਂ ਨੂੰ ਜ਼ਿੰਮੇਵਾਰੀ ਕਿਹਨਾਂ ਦੀ ਲੱਗੀ ਹੈ, ਕਿਹਨਾਂ ਨੇ ਡਿਊਟੀ ਨਿਭਾਉਣੀ ਹੈ? ਦੇਖੋ ਹਾਲੇ ਕਨਫਿਊਜ਼ਨ ਹੈ ਗੁਰਪ੍ਰੀਤ ਜੀ, ਕਿ ਮਤਲਬ ਕੱਚੇ ਅਧਿਆਪਕਾਂ ਨੂੰ ਵੀ ਲਾ ਰਹੇ ਆ। ਪਹਿਲਾਂ ਕਹਿੰਦੇ ਸਨ ਕਿ BLO ਨੂੰ ਛੋਟ ਦੇ ਦਿੱਤੀ ਗਈ, ਚੋਣ ਕਮਿਸ਼ਨ ਆਪਣਾ ਜਿਹੜਾ ਸਟੇਟ ਦਾ ਉਹਨਾਂ ਬਣੀਓ। ਫਿਰ ਹੁਣ ਮੈਂ ਇੱਕ ਖਬਰ ਅੱਜ ਲੁਧਿਆਣੇ ਤੋਂ ਦੇਖ ਰਿਹਾ ਸੀਗਾ ਕਿ BLO ਵੀ ਆਉਣ, ਨਹੀਂ ਤਾਂ ਕਾਰਵਾਈ ਕਰਾਂਗੇ, FIR ਕਰਾਂਗੇ। ਪਰ ਇਸ ਦਰਮਿਆਨ ਇਹ ਹਦਾਇਤ ਹੋਈ ਆ ਕਿ ਕਿਸੇ ਵੀ ਸਕੂਲ ਦਾ ਸਟਾਫ 50% ਤੋਂ ਵੱਧ ਮਰਦਮਸ਼ੁਮਾਰੀ ਦੇ ਵਿੱਚ ਨਹੀਂ ਜਾ ਸਕਦਾ। ਤਾਂ ਗੱਲ ਗੁਰਪ੍ਰੀਤ ਇਹ ਆ ਕਿ ਮਰਦਮਸ਼ੁਮਾਰੀ ਦੀ ਜਿਹੜੀ ਇਹ ਐਕਸਰਸਾਈਜ਼ ਆ ਉਹ ਉਸ ਵੇਲੇ ਜਦੋਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਸਾਰਾ ਕੁਝ ਜਿਹੜਾ ਹੈ ਤੁਹਾਨੂੰ ਪਤਾ ਨਵੇਂ ਸਿਰੇ ਤੋਂ ਚੱਲਣ ਲੱਗਾ ਹੈ। ਇਹ ਅਧਿਆਪਕਾਂ ਨੂੰ ਜਿਹੜਾ ਗੈਰ ਵਿਦਿਅਕ ਕੰਮ ਦਿੱਤਾ ਜਾਂਦਾ ਹੈ ਨਾ ਪੰਜਾਬ ਦੇ ਵਿੱਚ, ਇਹ ਬੜਾ ਖਤਰਨਾਕ ਰੁਝਾਨ ਆ ਗੁਰਪ੍ਰੀਤ, ਖਤਰਨਾਕ ਰੁਝਾਨ ਆ। ਇਹਦੇ ਵਾਸਤੇ ਤੁਸੀਂ ਬੇਰੁਜ਼ਗਾਰਾਂ ਨੂੰ ਹਾਇਰ ਕਰੋ, ਉਹਨਾਂ ਨੂੰ ਕੁਝ ਦਿਨ ਦਾ ਕੰਟਰੈਕਟ ਦਿਓ, ਉਹ ਆਪਣੀ ਕਮਾਈ ਕਰਨ, ਨਾਲੇ ਉਹਨਾਂ ਨੂੰ ਇਹੋ ਜਿਹਾ ਡਾਟਾ ਇਕੱਤਰ ਕਰਨ ਦਾ ਤਜਰਬਾ ਹੋਵੇ ਤਾਂ ਕਿ ਉਹ ਕੱਲ੍ਹ ਨੂੰ ਕੋਈ ਕੰਪਨੀ ਬਣਾ ਸਕੇ, ਕੱਲ੍ਹ ਨੂੰ ਕੋਈ ਕਹਿ ਲਓ ਕਿ ਹੋਰ ਕੁਝ ਸਰਵਿਸ ਪ੍ਰੋਵਾਈਡਰ ਬਣ ਸਕੇ। ਮਤਲਬ ਕਿ ਇੱਦਾਂ ਦਾ ਕੰਮ ਕਰਨ ਦੀ ਜ਼ਰੂਰਤ ਆ। ਸੋ ਗੈਰ ਵਿਦਿਅਕ ਕੰਮ ਬਹੁਤ ਕੀਤੇ ਜਾ ਰਹੇ, ਔਰ ਇਹਨਾਂ ਦੇ ਵਿੱਚ ਇਹੋ ਜਿਹੀਆਂ ਡਿਊਟੀਆਂ ਲੱਗ ਜਾਂਦੀਆਂ ਉਹ ਵਿਚਾਰੀਆਂ ਫਿਰ ਜਿਹੜੀਆਂ ਟੀਚਰਸ ਨੇ
ਮਤਲਬ ਕਿ ਸਾਡੀਆਂ ਧੀਆਂ ਭੈਣਾਂ ਵੀ ਟੀਚਰ ਆ, ਉਹ ਵਿਚਾਰੀਆਂ ਵਿਲਕਦੀਆਂ, ਕਿਸੇ ਦਾ ਬੱਚਾ ਛੋਟਾ ਹੁੰਦਾ ਹੈ, ਕਿਸੇ ਦਾ ਮਾਂ ਬਾਪ ਬਿਮਾਰ ਹੁੰਦਾ ਹੈ, ਕਿਸੇ ਦਾ ਕੁਛ, ਕੋਈ ਆਪ ਚਲੋ ਬਿਮਾਰ ਸ਼ਮਾਰ ਹੁੰਦੀ, ਉਹ ਫਿਰ ਤਰਲੇ ਮਾਰਦੀਆਂ ਕਿ ਵੀਰੇ ਇਧਰੋਂ ਡਿਊਟੀ ਕਟਾ ਦਿਓ, ਆਹ ਕਰ ਦਿਓ, ਉਹ ਕਰ ਦਿਓ। ਸੱਚੀਓ ਮੁਲਾਜ਼ਮਤ ਕਰਨੀ ਨਾ ਪੰਜਾਬ ਵਰਗੇ ਜਾਂ ਇੰਡੀਆ ਵਰਗੇ ਮੁਲਕ ਦੇ ਵਿੱਚ, ਮੈਨੂੰ ਲੱਗਦਾ ਕਿ ਮੁਲਾਜ਼ਮਤ ਕਰਨੀ, ਜਿਹੜਾ ਕਿ ਇੱਕ ਡ੍ਰੀਮ ਹੋਇਆ ਕਰਦਾ ਸੀ ਨੌਜਵਾਨਾਂ ਦਾ ਕਦੇ ਜਾਂ ਪੇਰੈਂਟ ਦਾ, ਉਹ ਡ੍ਰੀਮ ਹੁਣ ਉਹ ਰਹਿ ਨਹੀਂ ਗਿਆ ਗੁਰਪ੍ਰੀਤ। ਖਾਸ ਤੌਰ ਤੇ ਮਾਸਟਰ ਦੇ ਮੁੰਡੇ ਦੇ ਰਾਜ ਦੇ ਵਿੱਚ ਤੇ ਜਦੋਂ ਇਹਨਾਂ ਦਾ ਟੀਚਰਾਂ ਦਾ ਮੈਂ ਹਾਲ ਵੇਖਣਾ ਤੇ ਯਾਰ ਬੜਾ ਹੀ ਜ਼ਿਆਦਾ ਦੁੱਖ ਲੱਗਦਾ ਕਿ ਟੀਚਰ ਦੇ ਮੁੰਡੇ ਦੇ ਰਾਜ ਦੇ ਵਿੱਚ ਆ ਸਾਰਾ ਕੁਝ ਚੱਲਦਾ ਪਿਆ। ਕਮਾਲ ਹੋ ਗਈ। ਬਿਲਕੁਲ, ਪਰ ਇੱਥੇ ਮੇਰੇ ਦਿਮਾਗ 'ਚ ਜਿਹੜਾ ਸਵਾਲ ਆ ਰਿਹਾ ਸੀ ਵੀ ਭਾਈ ਤੁਸੀਂ ਕਿਹਾ ਵੀ 50% ਤੋਂ ਵੱਧ ਨਹੀਂ ਲਾਏ ਜਾ ਸਕਦੇ, ਤੇ ਜਿੱਥੇ ਟੀਚਰ ਹੀ ਇੱਕ ਹੋਊਗਾ ਉੱਥੇ ਬਣੂਗਾ ਕੀ ਫਿਰ? ਉਹਦਾ ਕਿੱਦਾਂ ਕਰਨਗੇ? ਇਹ ਆਉਣ ਵਾਲੇ ਦਿਨਾਂ 'ਚ ਹੌਲੀ ਹੌਲੀ ਚੀਜ਼ਾਂ ਸਪਸ਼ਟ ਹੋਣਗੀਆਂ। ਸਹੀ ਹੈ ਜੀ। ਨਹੀਂ ਉਹ ਫਿਰ ਅੱਧਾ ਦਿਨ ਮਰਦਮਸ਼ੁਮਾਰੀ ਤੇ ਲਾਇਆ ਕਰੇਗਾ, ਅੱਧਾ ਦਿਨ ਪੜ੍ਹਾ ਲਿਆ ਕਰੇਗਾ, ਫਿਰ ਏਦਾਂ ਹੀ 50-50 ਚੱਲੂ। ਬਿਲਕੁਲ, ਫਿਰ ਦਿਨ ਅੱਧਾ 50-50 ਹੋ ਜੂ ਬੰਦੇ ਦੀ ਤੁਸੀਂ ਸਵਾਲ ਕੀਤਾ ਤੇ ਮੈਂ ਕੋਈ ਨਾ ਕੋਈ ਜਵਾਬ ਤੁਹਾਨੂੰ ਨਾ ਦੇਵਾਂ ਤਾਂ ਗੱਲ ਮਾੜੀ ਹੈ ਨਾ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ।